ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਤੋਂ ਅਰਸ਼ਦੀਪ ਸਿੰਘ। ਅਰਸ਼ਦੀਪ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਾਜਕਰਨ ਜੀ, ਸਤਿ ਸ਼੍ਰੀ ਅਕਾਲ ਤੇ ਸਾਰੇ ਸੁਣਨ ਵਾਲੇ ਤੇ ਦੇਖਣ ਵਾਲੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਖੇਤੀਬਾੜੀ ਦੇ ਵਿੱਚ ਕੀ ਕੁਝ ਚੱਲ ਰਿਹਾ ਆ ਉਸ ਦੇ ਬਾਰੇ ਜਿਹੜੀਆਂ ਆਪਾਂ ਅਪਡੇਟਸ ਆ ਉਹ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰਦੇ ਹਾਂ। ਹਫ਼ਤਾਵਾਰੀ ਇਹ ਪ੍ਰੋਗਰਾਮ ਆ ਹਰ ਮੰਗਲਵਾਰ ਨੂੰ ਕੈਲੀਫੋਰਨੀਆ ਟਾਈਮ ਦੇ ਮੁਤਾਬਕ 3 ਤੋਂ 4 ਵਜੇ ਤੱਕ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਆ। ਬਾਕੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਤੁਸੀਂ ਇਸ ਨੂੰ ਜਦੋਂ ਮਰਜ਼ੀ ਦੁਬਾਰਾ ਵੀ ਸੁਣ ਸਕਦੇ ਹੈਗੇ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਆਲਮੰਡ ਬੋਰਡ ਆਫ ਕੈਲੀਫੋਰਨੀਆ। ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ ਸੰਪਰਕ ਕਰੋ 408 272 5200 408 272 5200 ਦੇ ਉੱਤੇ। ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਸੰਸਥਾ ਦੇ ਜੇ ਤੁਸੀਂ ਮੈਂਬਰ ਬਣਨਾ ਚਾਹੁੰਦੇ ਇਹਨਾਂ ਦੀ ਵੈਬਸਾਈਟ PAGUSA.com ਦੇ ਉੱਤੇ ਜਾ ਕੇ ਜਿਹੜੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਆ ਜਾਂ ਅਰਸ਼ਦੀਪ ਸਿੰਘ ਹੁਣਾਂ ਦੇ ਨਾਲ ਜਾਂ ਜਸਵੀਰ ਸਿੰਘ ਹੁਣਾਂ ਦੇ ਨਾਲ ਸੰਪਰਕ ਤੁਸੀਂ ਕਰ ਸਕਦੇ ਆ। ਵੱਖ-ਵੱਖ ਮੁੱਦਿਆਂ ਦੀ ਗੱਲਬਾਤ ਕਰਦੇ ਹਾਂ। ਜਿਵੇਂ ਆਪਾਂ ਨੂੰ ਪਤਾ ਹੈ ਵੀ ਜੋ ਇਸ ਟਾਈਮ ਸਥਿਤੀ ਚੱਲ ਰਹੀ ਆ ਖਾਸ ਕਰਕੇ ਫਾਰਮਰਸ ਨੂੰ ਲੈ ਕੇ ਇਕਨੋਮਿਕਲੀ ਹਾਲਾਤ ਆਉਣ ਦੇ ਵਿੱਚ ਫਰਕ ਪਿਆ ਆ। ਖਾਸ ਕਰਕੇ ਜਿਹੜੀਆਂ ਕੁਛ ਟਰੇਡ ਨੈਗੋਸੀਏਸ਼ਨਸ ਦੇ ਕਰਕੇ ਟੈਰਿਫ ਪਾਲਿਸੀਜ਼ ਦੇ ਚੱਲਦਿਆਂ ਇਕੱਲੇ ਕੈਲੀਫੋਰਨੀਆ ਨਹੀਂ ਅਮਰੀਕਾ ਦੇ ਸਾਰੇ ਪਾਸੇ ਜਿਹੜੇ ਕਿਸਾਨਾਂ ਦਾ ਜਿਹੜਾ ਫਸਲ ਆ ਉਹ ਬਹੁਤੀਆਂ ਚੁੱਕ ਨਹੀਂ ਹੋਈਆਂ। ਉਹ ਚੱਕੇ ਨਾ ਜਾਣ ਕਰਕੇ ਉਹਨਾਂ ਦਾ ਇਸ ਵਾਰ ਦਾ ਜਿਹੜਾ ਕਹਿ ਲਓ ਵੀ ਉਹਨਾਂ ਨੂੰ ਰਾਸ਼ੀ ਉਨੀ ਨਹੀਂ ਮਿਲ ਰਹੀ ਤੇ ਉਹਨਾਂ ਨੂੰ ਇਹ ਟੈਨਸ਼ਨ ਸੀ, ਫਿਕਰ ਆ ਵੀ ਕਿਤੇ ਅੰਡਰ ਜਿਹੜਾ ਉਹ ਬੰਦਾ ਨਾ ਚਲੇ ਜਾਵੇ, ਕਿਤੇ ਬੈਂਕਰਪਸੀਜ਼ ਦੇ ਵੱਲ ਨੂੰ ਕੰਮ ਨਾ ਵੱਧ ਜਾਵੇ। ਉਸੇ ਦੇ ਚੱਲਦਿਆਂ ਟਰੰਪ ਪ੍ਰਸ਼ਾਸਨ ਹੁਣਾਂ ਦੇ ਦੁਆਰਾ ਹੁਣ ਇੱਕ $12 ਬਿਲੀਅਨ ਦਾ ਬੇਲ ਆਊਟ ਪੈਕੇਜ ਫਾਰਮਰਸ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਲਿਆਂਦਾ ਗਿਆ ਆ। ਰਿਲੀਫ ਪੇਮੈਂਟਸ ਜਿਹੜੀਆਂ ਆ ਉਹ ਜਿਹੜੀਆਂ ਜਾਰੀ ਕੀਤੀਆਂ ਗਈਆਂ ਉਸ ਦੇ ਬਾਰੇ ਜਿਹੜੀ ਆਪਾਂ ਚਰਚਾ ਇਸ ਦੇ ਵਿੱਚ ਜਿਹੜੀ ਉਹ ਕਰਾਂਗੇ। USDA ਹੋਰ ਕੀ ਕਰ ਰਿਹਾ ਆ, CDFA ਦੀਆਂ ਗ੍ਰਾਂਟਸ ਨੂੰ ਲੈ ਕੇ ਕੀ ਪਾਣੀ ਦੀ ਸਥਿਤੀ ਹੈ, ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਜਿਹੜੀ ਅੱਜ ਦੇ ਪ੍ਰੋਗਰਾਮ 'ਚ ਗੱਲਬਾਤ ਕਰਦੇ ਹਾਂ। ਅਰਸ਼ਦੀਪ ਸਿੰਘ ਸ਼ੁਰੂਆਤ ਕਰਦੇ ਹਾਂ, ਗੱਲਬਾਤ ਕਰਦੇ ਹਾਂ। ਤੁਸੀਂ ਸਿਟਰਸ ਦੇ ਜਿਹੜੇ ਫਾਰਮਰ ਆ, ਸਿਟਰਸ ਦੀ ਇਸ ਮੌਕੇ ਜ਼ਿਆਦਾਤਰ ਜਿਹੜੀ ਚੜ੍ਹਾਈ ਆ ਉਹ ਹੋ ਚੁੱਕੀ ਹੁੰਦੀ ਆ ਜਾਂ ਚੱਲ ਰਹੀ ਹੁੰਦੀ ਆ। ਕਰੰਟ ਐਕਟੀਵਿਟੀਜ਼ ਕੀ ਚੱਲ ਰਹੀਆਂ ਜਿਹੜੀ ਸਿਟਰਸ ਫਾਰਮਿੰਗ ਨੂੰ ਲੈ ਕੇ? ਹਾਂਜੀ ਦੇਖੋ ਜਿਹੜਾ ਜਿਵੇਂ ਤੁਸੀਂ ਕਿਹਾ ਸਿਟਰਸ ਦੀ ਮੈਂ ਫਾਰਮਿੰਗ ਕਰਦਾ, ਸਿਟਰਸ ਦੀ ਹਾਰਵੈਸਟ ਉਹ ਸ਼ੁਰੂ ਹੋ ਜਾਂਦੀ ਆ ਅਕਤੂਬਰ ਮਿਡ ਏ ਦੇ ਵਿੱਚ, ਡਿਪੈਂਡਿੰਗ ਕਿ ਵੈਦਰ ਕਿਹੋ ਜਿਹਾ, ਕਿਤੇ ਲੇਟ ਅਕਤੂਬਰ ਕਿਤੇ ਮਿਡ ਅਕਤੂਬਰ ਜਾਂ ਅਰਲੀ ਅਕਤੂਬਰ ਦੇ ਵਿੱਚ। ਤੇ ਉਦੋਂ ਕੀ ਜਦੋਂ ਆਪਾਂ ਦੇਖਦੇ ਹਾਂ, ਜਦੋਂ ਗਰੋਸਰੀ ਸਟੋਰਸ ਜੇ ਆਪਾਂ ਨਿਗਾਹ ਮਾਰੀਏ ਤਾਂ ਉਦੋਂ ਹੁੰਦਾ ਵੀ ਅਕਤੂਬਰ ਦੇ ਐਂਡ ਜੇ ਦੇ ਵਿੱਚ ਜਿਹੜਾ ਪ੍ਰੋਡਕਟ ਸਾਰਾ ਪਿਆ ਹੁੰਦਾ ਸਿਟਰਸ ਫੈਮਿਲੀ ਦਾ, ਉਹ ਤੇ ਕੈਲੀਫੋਰਨੀਆ ਗਰੋਨ ਦੀ ਲੇਬਲ ਆਪਾਂ ਨੂੰ ਦੇਖਣ ਨੂੰ ਮਿਲਣ ਲੱਗ ਜਾਂਦੇ ਆ, ਕਿਉਂਕਿ ਉਦੋਂ ਅਸੀਂ ਪ੍ਰੋਡਕਟ ਮਾਰਕੀਟ ਦੇ ਵਿੱਚ ਸਾਡਾ ਆਉਣਾ ਸ਼ੁਰੂ ਹੋ ਜਾਂਦਾ। ਠੀਕ ਹੈ, ਇਸ ਵਾਰ ਥੋੜਾ ਜਿਹਾ ਡਿਫਰੈਂਟ ਆ ਅੱਗੇ ਪਿਛਲੇ ਕਈ 4-5 ਸਾਲਾਂ ਤੋਂ ਨਾਲੋਂ। ਤੇ ਜਿਹੜੀ ਹਾਰਵੈਸਟ ਆ ਉਹ ਲੈਮਨਸ ਦੀ ਵੀ ਸ਼ੁਰੂ ਹੋ ਗਈ ਆ, ਮੈਂਡਰਿਨਸ ਦੀ ਵੀ ਸ਼ੁਰੂ ਹੋ ਗਈ ਆ ਸਾਰਿਆਂ ਦੀ, ਹੈ ਤੇ ਕੁਝ ਔਰੇਂਜਸ ਦੀ ਵੈਰਾਈਟੀਜ਼ ਦੀ ਵੀ ਹਾਰਵੈਸਟ ਚੱਲ ਰਹੀ ਹੈ ਇਸ ਟਾਈਮ। ਤੇ ਇਸ ਦੇ ਵਿੱਚ ਜਿਹੜਾ ਵੱਡਾ ਇਸ ਵਾਰ ਡਿਫਰੈਂਸ ਦੇਖਣ ਨੂੰ ਇਹ ਮਿਲ ਰਿਹਾ ਵੀ ਮੀਂਹ ਬਹੁਤ ਛੇਤੀ ਪੈਣੇ ਸ਼ੁਰੂ ਹੋ ਗਏ ਨੇ ਤੇ ਵੈਦਰ ਦੇ ਵਿੱਚ ਧੁੱਪ ਨਹੀਂ ਨਿਕਲ ਰਹੀ ਬਿਲਕੁਲ ਵੀ, ਹਾਂ। ਤੇ ਉਹਦੇ ਨਾਲ ਜਦੋਂ ਤਾਂ ਦੇਖੋ ਆਪਣੇ ਨਵੰਬਰ ਵਾਲੇ ਮੀਂਹ ਪਏ ਨੇ, ਕਾਫੀ ਦਿਨ ਲਗਾਤਾਰ ਪੈਂਦਾ ਰਿਹਾ ਮੀਂਹ, ਹੈ ਨਾ, ਪਿਆ ਵੀ ਬਹੁਤ ਜ਼ੋਰ ਨਾਲ। ਜਦੋਂ ਮੀਂਹ ਹੁੰਦਾ ਜ਼ਿਆਦਾ ਸਿਟਰਸ ਦੇ ਵਿੱਚ ਫੰਗਲ ਜਿਹੜੀਆਂ ਹੁੰਦੀ ਆ ਸਪਰੇ ਆਪਾਂ ਉਹ ਕਰ ਦਿੰਦੇ ਆ ਪਹਿਲਾਂ ਮੀਂਹ ਪੈਣ ਤੋਂ, ਤੇ ਉਹਦੇ ਨਾਲ ਫਿਰ ਉਹ ਜਿਹੜੇ ਕਾਲਾ ਜਿਹੜੇ ਆਪਾਂ ਕਹਿੰਦੇ ਆ ਫੰਗਸ ਨਹੀਂ ਲੱਗਦੀ ਗੀ ਫਰੂਟ ਦੇ ਉੱਤੇ ਤੋੜਨ ਲੱਗੇ, ਤੇ ਉਹ ਪਰ ਇਸ ਵਾਰ ਉਹਦਾ ਇਫੈਕਟ ਬਹੁਤ ਘੱਟ ਗਿਆ ਕਿਉਂਕਿ ਜੇ ਸਪਰੇ ਕੀਤੀ ਵੀ ਸੀ ਤਾਂ ਮੀਂਹ ਬਹੁਤ ਜ਼ਿਆਦਾ ਪਿਆ। ਦੂਜੀ ਗੱਲ ਇਹ ਵੀ ਮੀਂਹ ਪੈਣ ਤੋਂ ਬਾਅਦ ਧੁੱਪ ਨਹੀਂ ਨਿਕਲੀ ਤੇ ਉਹ ਜਿਹੜਾ ਮੋਇਸਚਰ ਆ ਫਰੂਟ ਦੇ ਉੱਪਰ ਹੀ ਰਹਿ ਗਿਆ, ਹੈ ਨਾ, ਬਹੁਤ ਲੰਮੇ ਸਮੇਂ ਤੱਕ ਨਮੀ ਰਹਿ ਗਈ, ਸੋ ਫੰਗਸ ਵਧੀ। ਹਾਂ, ਉਹਦੇ ਨਾਲ ਕਾਫੀ ਫਰੂਟ ਦੇ ਵਿੱਚ ਡੈਮੇਜ ਦੇਖਣ ਨੂੰ ਮਿਲ ਰਿਹਾ। ਤੇ ਜਿਵੇਂ ਅੱਗੇ ਐਤਕੀ ਆਪਣੇ ਖੇਤ ਦੇ ਵਿੱਚ ਵੀ ਦੇਖ ਰਿਹਾ ਵੀ ਫਰੂਟ ਆਲਰੇਡੀ ਜਿਹੜਾ ਉਹ ਕਹਿੰਦੇ ਗਲਣ ਲੱਗ ਗਿਆ ਕਈ ਜਗ੍ਹਾ ਤੇ, ਹੈ ਨਾ, ਕਿਉਂਕਿ ਜ਼ਿਆਦਾ ਮੋਇਸਚਰ ਨਾਲ।
ਤੇ ਨਹੀਂ ਇਹ ਚੀਜ਼ ਨਹੀਂ ਹੁੰਦੀ ਕਿ ਜਨਵਰੀ ਮਿਡ ਤੱਕ, ਅੱਗੇ ਨਹੀਂ ਦੇਖਣ ਨੂੰ ਮਿਲਦੀ, ਕਿਉਂਕਿ ਉਦੋਂ ਤੱਕ ਫਿਰ ਜਨਵਰੀ ਜਾ ਕੇ ਦਸੰਬਰ ਤੋਂ ਬਾਅਦ ਦਿਨ ਬਾਹਲੇ ਹੋਣ ਲੱਗ ਜਾਂਦੇ, ਧੁੰਦਾਂ ਪੈਣ ਲੱਗ ਜਾਂਦੀਆਂ, ਧੁੱਪ ਬਹੁਤ ਘੱਟ ਨਿਕਲਦੀ ਹੁੰਦੀ ਹੈ। ਤੇ ਆਪਣੇ ਕੋਲ ਦਸੰਬਰ ਵਾਲੀ ਵਿੰਡੋ ਹੁੰਦੀ ਹੈ ਲਗਭਗ ਸਾਰੀ ਹੋਈ ਵੀ ਦਸੰਬਰ ਕ੍ਰਿਸਮਸ ਤੱਕ ਵੀ ਆਪਣਾ ਪ੍ਰੋਡਿਊਸ ਨਿਕਲ ਜਾਏ, ਜਿਹੜੀ ਅਰਲੀ ਵੈਰਾਈਟੀ ਹੁੰਦੀ ਮੈਂਡਰਨ ਦੀ, ਵੀ ਉਹ ਖਰਾਬ ਨਾ ਹੋਵੇ। ਲੈਮਨ ਤਾਂ ਨਹੀਂ ਦੇਖੋ ਖਰਾਬ ਹੁੰਦੇ, ਲੈਮਨ ਦੀ ਜਿਹੜਾ ਫਰੂਟ ਆ ਉਹ ਥੋੜਾ ਜਿਹਾ ਜ਼ਿਆਦਾ ਸਖਤ ਹੁੰਦਾ ਤੇ ਉਹਦੇ ਜਿਹੜੇ ਆਊਟਰ ਪਾਰਟ ਆ ਤੇ ਉਹ ਤਾਂ ਵੱਜ ਜਾਂਦਾ, ਪਰ ਜਿਹੜੇ ਮੈਂਡਰਨ ਦੀਆਂ ਵੈਰਾਈਟੀਜ਼ ਨੇ ਉਹਨਾਂ ਨੂੰ ਨੁਕਸਾਨ ਹੁੰਦਾ। ਸੋ ਉਹ ਨੁਕਸਾਨ ਐਤਕੀ ਦੇਖਣ ਨੂੰ ਮਿਲ ਰਿਹਾ, ਜਿਵੇਂ 2 ਖੇਤਾਂ 'ਚ ਮੈਨੂੰ ਜਾਣ ਦਾ ਮੌਕਾ ਮਿਲਿਆ, ਉਹ 10 ਤੋਂ ਲੈ ਕੇ 25% ਡੈਮੇਜ ਸਿਰਫ ਇਸ ਕਰਕੇ ਦਿਖ ਰਿਹਾ ਵੀ ਫਰੂਟ ਖਰਾਬ ਹੋ ਗਿਆ, ਜਾਂ ਮੀਂਹ ਜ਼ਿਆਦਾ ਪੈਣ ਕਰਕੇ ਫਰੂਟ ਦਾ ਸਾਈਜ਼ ਵੱਧ ਗਿਆ ਬਹੁਤ ਜ਼ਿਆਦਾ, ਹਨਾ। ਤੇ ਕਿਉਂਕਿ ਪਾਣੀ ਦੀ ਕੰਟਰੋਲ 'ਚ ਹੀ ਚਾਹੀਦਾ ਹੁੰਦਾ ਟਰੀ ਨੂੰ, ਨਹੀਂ ਫਿਰ ਉਹ ਫਰੂਟ ਜਦੋਂ ਜ਼ਿਆਦਾ ਵੱਡਾ ਹੋ ਜਾਂਦਾ ਉਹ ਵੀ ਨਹੀਂ ਵਿਕਦਾ ਹੈਗਾ। ਸੋ ਇਹ ਚੀਜ਼ਾਂ ਸਿਟਰਸ ਦੇ ਵਿੱਚ ਦੇਖਣ ਨੂੰ ਮਿਲ ਜਾਂਦੇ ਹੁਣ ਤੱਕ। ਜਿਹੜੀਆਂ ਹੁਣ ਮਿਡ ਵੈਰਾਈਟੀਜ਼ ਨੇ ਉਹ ਸ਼ੁਰੂ ਹੋ ਜਾਣੀਆਂ ਨੇ 15 ਦਸੰਬਰ ਤੋਂ, ਉਹ ਦੇਖਦੇ ਆ ਵੀ ਹੁਣ ਉਹ ਕਿਵੇਂ ਜਾਂਦੀਆਂ। ਪਰ ਅਗਲੇ ਹਫ਼ਤੇ ਫੇਰ ਹੀ ਮੈਨੂੰ ਲੱਗਦਾ 4-5 ਦਿਨ ਇੱਕ ਸਟਾਰਮ ਆਉਣਾ, ਉਹਦੇ ਨਾਲ ਮੀਂਹ ਪੈਣਾ, ਹਨਾ। ਤੇ ਸੋ ਉਹ ਵੀ ਕਾਫੀ ਇਫੈਕਟ ਹੋਣਗੀਆਂ ਜਿਹੜੀਆਂ ਮਿਡ ਸੀਜ਼ਨ ਵੈਰਾਈਟੀਜ਼ ਨੇ, ਅਰਲੀ ਵੀ ਵੈਰਾਈਟੀਜ਼। ਤੇ ਲੈਮਨ ਦੀ ਪਿਕ ਸ਼ੁਰੂ ਹੋ ਗਈ ਆ। ਲੈਮਨ ਨੇ ਤਾਂ ਸਾਰਾ ਸਿਆਲ ਹੀ ਚੱਲਣਾ ਹੁੰਦਾ, 2-3 ਵਾਰ ਪਿਕ ਹੋ ਜਾਂਦਾ ਇੱਕੋ ਫੀਲਡ ਦੇ ਵਿੱਚੋਂ, ਤੇ ਉਹ ਸੋ ਫਾਰ ਸੋ ਗੁੱਡ। ਤੇ ਉਹ ਮਾਰਕੀਟ ਪਿਛਲੇ ਸਾਲ ਨਾਲੋਂ ਸਟੇਬਲ ਲੱਗ ਰਹੀ ਆ। ਪਿਛਲੇ ਸਾਲ ਕਾਫੀ ਡਿਸਟਰਬੈਂਸ ਸੀਗੀ, ਤੇ ਉਦੋਂ ਆਪਾਂ ਨੂੰ ਪਤਾ ਵੀ ਐਡਮਿਨਿਸਟ੍ਰੇਸ਼ਨ ਨਵੀਂ ਆਈ ਸੀ, ਰੋਜ਼ ਨਵੇਂ ਆਰਡਰ ਆਉਂਦੇ ਸੀ ਜਾਂ ਨਿਊਜ਼ ਆਉਂਦੀਆਂ ਸੀ, ਤੇ ਉਹਦੇ ਨਾਲ ਕਾਫੀ ਡਿਸਟਰਬੈਂਸ ਰਹੀ ਸੀ ਮਾਰਕੀਟ ਦੇ ਵਿੱਚ। ਬਟ ਉਸ ਐਂਗਲ ਤੋਂ ਇਸ ਵਾਰ ਮਾਰਕੀਟ ਸਟੇਬਲ ਆ, ਤੇ ਹੁਣ ਅੱਗੇ ਦੇਖਦੇ ਹਾਂ ਵੀ ਕਿਹੋ ਜਿਹੇ ਰੇਟ ਨਿਕਲਦੇ ਆ, ਉਹ ਆਪਾਂ ਨੂੰ ਅਗਲੇ ਮਹੀਨੇ ਪਤਾ ਲੱਗਣ ਲੱਗ ਜਾਣ। ਠੀਕ ਆ। ਤੇ ਤੁਸੀਂ ਕਹਿ ਰਹੇ ਮੀਂਹ ਆ, ਨਾਲੇ ਤਾਂ ਕਹਿੰਦੇ ਸੀ ਵੀ ਤਕਰੀਬਨ ਦਸੰਬਰ ਡਰਾਈ ਲੰਘ ਜਾਣਾ ਹੈ ਆ ਮੀਂਹ, ਮਤਲਬ ਕਿਦਾਂ? ਨਹੀਂ, ਆਹ ਵੈਦਰ 'ਚ ਹੀ ਚੈੱਕ ਕੀਤਾ, ਜਿਹੜਾ ਮੈਨੂੰ ਆਨਲਾਈਨ ਦੇ ਨੋਟੀਫਿਕੇਸ਼ਨ ਐਪ ਜੀ ਲਈ ਹੋਈ ਆਪਣੀ, ਉਹ ਖੇਤ ਆਪਾਂ ਮੋਨੀਟਰ ਕਰਦੇ ਹਾਂ, ਠੀਕ ਹੈ। ਉਹਦੇ ਵਿੱਚ ਹੀ ਆ ਰਿਹਾ ਵੀ ਹੁਣ ਅਗਲੇ ਹਫ਼ਤੇ ਵੀ ਫਿਰ 3-4 ਦਿਨ ਮੀਂਹ ਦਿਖਾ ਰਿਹਾ। ਓਕੇ। ਜਦੋਂ ਰੈਗੂਲਰ ਮੀਂਹ ਪੈਂਦਾ ਰਹਿੰਦਾ ਉਹਦਾ ਡੈਮੇਜ ਹੋ ਜਾਂਦਾ ਫਰੂਟ ਨੂੰ ਕਾਫੀ। ਟਰੀ ਨੂੰ ਤਾਂ ਦੇਖੋ ਕੋਈ ਫਰਕ ਨਹੀਂ ਪੈਂਦਾ ਗਾ, ਤੇ ਪਰ ਜੇ ਤਾਂ ਜਿਵੇਂ 1-2 ਦਿਨ ਮੀਂਹ ਪੈ ਗਿਆ ਤੇ ਫਿਰ ਧੁੱਪ ਨਿਕਲ ਆਈ, ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ। ਪਰ ਜਦੋਂ ਧੁੱਪ ਨਿਕਲਣੀ ਨਹੀਂ ਤੇ ਮੀਂਹ 4-4 5-5 ਦਿਨ ਪੈਂਦਾ ਰਹੇ ਤੇ ਉਦੋਂ ਬਾਅਦ 'ਚ ਵੀ ਨਹੀਂ ਧੁੱਪ ਨਿਕਲਣੀ ਕਿੰਨੇ ਦਿਨ, ਫਿਰ ਡੈਮੇਜ ਹੋਣ ਲੱਗ ਜਾਂਦਾ ਫਰੂਟ ਦੇ ਉੱਪਰ। ਠੀਕ ਹੈ। ਤੇ ਜਿੱਦਾਂ ਤੁਸੀਂ ਦੱਸਿਆ ਸੀ ਸਪਰੇਅ ਵਗੈਰਾ ਹੁਣ ਤਾਂ ਨਹੀਂ ਕੁਛ ਵੀ ਕਰਨ ਦੀ ਲੋੜ, ਹੁਣ ਤਾਂ ਬਸ ਜਿੱਦਾਂ ਚੱਲ ਰਿਹਾ ਉਦਾਂ ਹੀ ਚੱਲਦਾ ਰਹਿਣਾ? ਹਾਂਜੀ, ਨਹੀਂ ਸਪਰੇਅ ਕਰਨ ਦਾ ਟਾਈਮ ਤਾਂ ਸੀਗਾ ਨਵੰਬਰ 'ਚ, ਉਦੋਂ ਕਰ ਲਈ ਜਿਹੜੀ ਵੀ ਹਨਾ ਹੁੰਦੀ ਆ ਆਪਣੀ। ਤੇ ਹੁਣ ਤਾਂ ਅਰਦਾਸ ਹੀ ਆ ਬਈ ਧੁੱਪ ਨਿਕਲੀ ਜਾਵੇ ਵਿੱਚੋਂ 1-1 2-2 ਦਿਨ ਹੀ, ਉਹਦੇ ਨਾਲ ਬਹੁਤ ਫਰਕ ਪੈ ਜਾਂਦਾ। ਸਲਾਬ ਜਾਂਦਾ। ਹਾਂਜੀ, ਪੰਜਾਬ ਗਿਆ ਹੋਇਆ ਸੀ, ਸੋ ਮੈਂ ਇਹਨੂੰ ਤੁਹਾਨੂੰ ਜ਼ਿਆਦਾ ਪਤਾ ਹੋਣਾ ਇੱਥੇ ਵੈਦਰ ਦਾ। ਹੁਣ ਮੈਨੂੰ ਹਜੇ, ਮੈਂ ਤਾਂ ਰੋਜ਼ ਚੈੱਕ ਹੀ ਕਰਦਾ ਸੀਗਾ। ਮੈਨੂੰ ਲੱਗਦਾ ਮਗਰੋਂ ਤੁਹਾਡੇ ਵੀ ਸੂਰਜ ਨੇ ਛੁੱਟੀ ਨਾਲ ਹੀ ਕਰ ਲਈ ਸੀਗੀ। ਲੱਗ ਤਾਂ ਇਹ ਵੀ ਰਿਹਾ। ਮੀਂਹ ਵੀ ਜ਼ਰੂਰੀ ਆਪਣੇ ਲਈ, ਆਪਾਂ ਬਾਅਦ 'ਚ ਗੱਲ ਕਰਾਂਗੇ ਵੀ ਕੀ ਪਾਣੀ ਦੀ ਸਿਚੁਏਸ਼ਨ ਆ, ਬਟ ਮੀਂਹ ਵੀ ਜ਼ਰੂਰੀ ਆ। ਤੇ ਪਰ ਇੰਨਾ ਕੁ ਵੀ ਜੇ ਜਿਵੇਂ ਹਫ਼ਤੇ ਦੇ 3-4 ਦਿਨ ਮੀਂਹ ਪੈਂਦਾ, 2-3 ਦਿਨ ਧੁੱਪ ਨਿਕਲ ਆਵੇ ਫੇਰ ਵਧੀਆ ਰਹਿੰਦਾ। ਪਰ ਇਸ ਸਾਲ ਧੁੱਪ ਨਾ ਨਿਕਲਣੀ ਤੇ ਮੀਂਹ ਅਰਲੀ ਪੈਣੇ, ਉਹਦੇ ਨਾਲ ਕਾਫੀ ਪ੍ਰੋਬਲਮਸ ਆ ਰਹੀਆਂ ਨੇ। ਫਰੋਸਟ ਵਗੈਰਾ ਤਾਂ ਨਹੀਂ ਪਈ ਅਜੇ? ਫਰੋਸਟ ਦੇਖੋ ਇੱਕੋ ਦਿਨ ਨੋਟੀਫਿਕੇਸ਼ਨ ਨਿਕਲੇ ਨੇ, ਜਿਹੜੇ 34 ਤੋਂ ਥੱਲੇ ਜਦੋਂ ਜਾਂਦਾ ਉਦੋਂ ਫਿਰ ਉਹ ਫਰੋਸਟ ਵਾਰਨਿੰਗ ਆਉਣ ਲੱਗ ਜਾਂਦੀ। ਇੱਕੋ ਵਾਰ ਕੋਈ ਆਈ ਆ ਹਜੇ ਤੱਕ 1 ਦਿਨ ਹੀ, ਤੇ ਉਹ 'ਚ ਵੀ ਐ ਨਹੀਂ ਸੀਗਾ ਵੀ ਜ਼ਿਆਦਾ ਟੈਂਪਰੇਚਰ ਡ੍ਰੌਪ ਹੋਇਆ। 33-32 ਹੀ ਸੀਗਾ। ਜਿੰਨਾ ਚਿਰ 30 ਤੋਂ ਉੱਪਰ ਰਹਿੰਦਾ ਉਹਨਾਂ ਚਿਰ ਤਾਂ ਠੀਕ ਹੀ ਹੁੰਦਾ। 30 ਤੋਂ ਘਟਣ ਲੱਗ ਗਿਆ ਚਲਾਉਣ ਦੀ ਲੋੜ ਨਹੀਂ ਪਈ ਫਿਰ? ਨਹੀਂ, ਹਜੇ ਨਹੀਂ ਪਈ। ਠੀਕ ਹੈ ਜੀ। ਚਲੋ ਇਹ ਤਾਂ ਤੁਸੀਂ ਦੱਸਿਆ ਵੀ ਕੀ ਰੁਝੇਵੇਂ ਜਿਹੜੇ ਇਸ ਦੇ ਵਿੱਚ ਚੱਲ ਰਹੇ ਆ, ਤੇ ਅਜਿਹੇ ਮੌਸਮ 'ਚ ਹੁਣ ਜਦੋਂ ਧੁੱਪ ਵਗੈਰਾ ਨਹੀਂ ਲੱਗਦੀ, ਮੀਂਹ ਠੀਕ ਠਾਕ ਜਿਹਾ ਪਿਆ ਆ, ਪਾਣੀ ਰੈਗੂਲਰਲੀ ਲੱਗ ਰਿਹਾ ਆ ਕਿ ਰੋਕਿਆ ਹੁੰਦਾ ਇਹਨਾਂ ਦਿਨਾਂ ਦੇ ਵਿੱਚ? ਹੁਣ ਨਹੀਂ, ਪਾਣੀ ਸਿਆਲਾਂ 'ਚ ਮੋਟਰ ਤਾਂ ਚੱਲਦੀ ਨੀ ਗੀ, ਵੈਲ ਤੋਂ ਤਾਂ ਆਪਾਂ ਲਾਉਂਦੇ ਨੀ ਗੇ। ਜਿਹੜਾ ਮੀਂਹ ਵਾਲਾ ਲੱਗਣਾ ਬਸ ਉਹੀ ਲੱਗਣਾ। ਓਕੇ। ਤੇ ਉਹਦਾ ਵੀ ਐਂ ਹੁੰਦਾ ਵੀ ਜਦੋਂ ਫਰੂਟ ਦਾ ਸਾਈਜ਼ ਜੇ ਲੱਗਦਾ ਵੀ ਥੋੜਾ ਜਿਹਾ, ਜਿਵੇਂ ਐਤਕੀ ਫਰੂਟ ਦਾ ਸਾਈਜ਼ ਵਧੀਆ ਸੀਗਾ, ਤੇ ਉਹ 'ਚ ਫਿਰ ਆਪਾਂ ਪਾਣੀ ਰੋਕ ਲੈਂਦੇ, ਜਿਵੇਂ ਅਕਤੂਬਰ ਐਂਡ 'ਚ ਜਾ ਕੇ ਪਾਣੀ ਆਪਾਂ ਬੰਦ ਕਰਤਾ ਸੀਗਾ। ਫਰੂਟ ਦਾ ਸਾਈਜ਼ ਠੀਕ ਆ, ਹੁਣ ਆਪਾਂ ਨੂੰ ਸਾਈਜ਼ ਤੇ ਜ਼ਿਆਦਾ ਜ਼ੋਰ ਦੇਣ ਦੀ ਲੋੜ ਨਹੀਂ। ਪਰ ਐਤਕੀ ਅਕਤੂਬਰ 'ਚ ਵੀ ਮੀਂਹ ਪਿਆ, 2-3 ਦਿਨ ਬਹੁਤ ਸੋਹਣਾ ਮੀਂਹ ਪਿਆ। ਫਿਰ 2 ਸਟਾਰਮ ਨਵੰਬਰ 'ਚ ਆ ਗਏ। ਉਹਦੇ ਨਾਲ ਜਿਹੜੀ ਮੋਇਸਚਰ ਹੁੰਦਾ, ਟਰੀ ਨੇ ਪਿਕ ਕੀਤਾ, ਉਹਦੇ ਨਾਲ ਫਰੂਟ ਦਾ ਸਾਈਜ਼ ਵੱਧ ਆ ਜਾਂਦਾ। ਹੁਣ ਆਪਾਂ ਤਾਂ ਪਾਣੀ ਨਹੀਂ ਲਾਇਆ, ਪਰ ਮੀਂਹ ਵਾਲਾ ਲੱਗੀ ਜਾਂਦਾ। ਫੁੱਲ ਸੋਹਣੇ ਪੈ ਗਏ ਆ, ਮੈਨੂੰ ਲੱਗਦਾ ਹੁਣ ਨਿਕਲ ਵੀ ਆਏ ਕਈਆਂ ਦੇ।
ਦੁਬਾਰਾ? ਹਾਂਜੀ, ਨਿੰਬੂਆਂ ਦੇ ਨਿਕਲਣ ਲੱਗ ਗਏ ਆ, ਹਨਾ, ਹੂੰ, ਤੇ ਨਿੰਬੂਆਂ ਤੇ ਨਾਲ ਹੀ ਨਿਕਲਣ ਲੱਗ ਗਏ, ਫਰੂਟ ਲੱਗਿਆ ਹੁੰਦਾ ਉਦੋਂ ਹੀ, ਲੈਮਨਸ ਆ ਹੂੰ, ਜਾਂਦੇ ਆ। ਤੇ ਠੀਕ ਹੈ। ਜਿਹੜੇ ਹੈਗੇ ਆ ਮੈਂਡਰਿਨ, ਉਹਨਾਂ ਦੇ ਫੁੱਲ ਫਰਵਰੀ ਮਾਰਚ 'ਚ ਉਹ ਸ਼ੁਰੂ ਹੋ ਜਾਣਗੇ, ਬਦਾਮਾਂ ਥੋੜੇ ਦਿਨ ਪਿੱਛੇ ਸ਼ੁਰੂ ਹੋ ਜਾਂਦਾ ਹੁੰਦਾ ਕੰਮ। ਜੀ, ਜੀ। ਅੱਛਾ, ਹੁਣ ਆਪਾਂ ਗੱਲ ਕਰਦੇ ਹਾਂ ਅਰਸ਼ਦੀਪ ਸਿੰਘ, ਵੀ ਜਿਹੜਾ $12 ਬਿਲੀਅਨ ਜਿਹੜਾ ਫਾਰਮਰ ਬ੍ਰਿਜ ਪੇਮੈਂਟਸ ਆ, ਉਸ ਨੂੰ ਲੈ ਕੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਅਨਾਊਂਸ ਕੀਤੀਆਂ ਆ। ਉਹ ਕਹਿੰਦੇ ਵੀ ਅਨਫੇਅਰ ਮਾਰਕੀਟ ਡਿਸਰਪਸ਼ਨਸ ਇਸ ਵਾਰ ਬਹੁਤ ਹੋਈਆਂ, ਤੇ ਹੁਣ ਉਹਦੇ ਕਰਕੇ ਕਿਸਾਨਾਂ ਨੂੰ ਇਹ ਜਿਹੜੀ ਰਾਹਤ ਆ ਉਹ ਇਹਨਾਂ ਨੇ ਦੇਣ ਦਾ ਐਲਾਨ ਕੀਤਾ ਆ। ਸੋ ਕੀ ਆ ਇਹ $12 ਬਿਲੀਅਨ ਦੇ ਫਾਰਮਰ ਬ੍ਰਿਜ ਪੇਮੈਂਟ ਦੇ ਵਿੱਚ? ਕੀ ਜੋ ਕੈਲੀਫੋਰਨੀਆ ਦੇ ਕਿਸਾਨ ਆ ਉਹਨਾਂ ਨੂੰ ਵੀ ਇਸ ਦਾ ਕੋਈ ਫਾਇਦਾ ਮਿਲਣ ਜਿਹੜਾ ਉਹ ਜਾ ਰਿਹਾ ਆ? ਕਿਉਂਕਿ ਅਜਿਹੇ ਮੌਕਿਆਂ ਦੇ ਉੱਤੇ ਜਦੋਂ ਰਿਲੀਫ ਆਉਂਦੀ ਹੈ ਤੇ ਅਕਸਰ ਰੈੱਡ ਵਰਸਸ ਬਲੂ ਦਾ ਰੌਲਾ ਪੈ ਜਾਂਦਾ ਹੈ, ਯਾਨੀ ਕਿ ਡੈਮੋਕ੍ਰੇਟ ਵਰਸਸ ਰਿਪਬਲਿਕਨ ਸਟੇਟਸ ਦਾ ਰੌਲਾ ਪੈ ਜਾਂਦਾ ਵੀ ਕਿਹਨੂੰ ਜ਼ਿਆਦਾ ਮਿਲਣੀ, ਕਿਹਨੂੰ ਘੱਟ ਮਿਲਣੀ, ਕਿਹੜੀ ਖੇਤੀ ਕਰਦਾ, ਕਿਹਨੂੰ ਮਿਲਣੀ ਆ। ਸੋ ਕਿਹਦੇ ਲਈ ਕੀ ਕੁਛ ਆ ਇਸ $12 ਬਿਲੀਅਨ ਦੀ ਪੇਮੈਂਟਸ ਦੇ ਵਿੱਚ ਜੀ, ਤੇ ਮਿਲਣੀ ਕਦੋਂ ਆ? ਸੌਰੀ, ਇਹ ਜਿਹੜਾ 12 ਬਿਲੀਅਨ ਦੀ ਗੱਲ ਕੀਤੀ ਹੈ ਅਨਾਉਂਸਮੈਂਟ, ਜਿਹਨੂੰ ਕਹਿੰਦੇ ਫਾਰਮਰ ਬ੍ਰਿਜ ਅਸਿਸਟੈਂਸ ਪ੍ਰੋਗਰਾਮ, ਐਫਬੀ ਪ੍ਰੋਗਰਾਮ, ਇਹ ਕੱਲ ਹੀ ਇਹ ਅਨਾਉਂਸਮੈਂਟ ਹੋਈ ਹੈ ਇਹਦੀ, ਹੈ ਨਾ। ਤੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ, ਇਨਫੈਕਟ ਸੈਕਟਰੀ USDA ਸੈਕਟਰੀ ਬਰੁਕ ਰੋਲਿੰਸ ਆ, ਉਹਨਾਂ ਨੇ ਕੀਤੀ ਅਨਾਉਂਸਮੈਂਟ, ਹੈ ਨਾ। ਤੇ ਇਹਦੇ 'ਚ ਆਪਾਂ ਨੂੰ ਪਤਾ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਦੇ ਟੈਰਿਫ ਡੈਫਿਸਿਟ ਕਰਕੇ ਜਿੰਨੇ ਵੀ ਐਕਸ਼ਨ ਲੈ ਰਹੇ ਨੇ, ਹੈ ਨਾ, ਤੇ ਉਹਦੇ ਕਰਕੇ ਫਾਰਮਿੰਗ ਕਮੋਡਿਟੀਜ਼ ਨੂੰ ਬਹੁਤ ਜ਼ਿਆਦਾ ਨੈਗੇਟਿਵਲੀ ਇੰਪੈਕਟ ਹੋਇਆ, ਤੇ ਇਹਦੇ 'ਚ ਜਿਹੜੀਆਂ ਜ਼ਿਆਦਾ ਰੋ ਕ੍ਰੌਪਸ US ਪ੍ਰੋਡਿਊਸ ਕਰਦਾ, ਜਿਵੇਂ ਕਾਟਨ ਲਾ ਲਓ, ਕਣਕ ਲਾ ਲਓ, ਹੈ ਨਾ, ਜਾਂ ਮੱਕੀ, ਸੋਇਆਬੀਨ ਤੇ ਵੀਟ, ਤੇ ਉਹ ਜ਼ਿਆਦਾ ਐਤਕੀ ਬਾਹਰ ਭੇਜ ਨਹੀਂ ਹੋਈਆਂ, ਹੈ ਨਾ। ਉਹਦੇ ਵਿੱਚ ਕਾਫੀ ਗਰੋਅਰਸ ਨੂੰ ਨੁਕਸਾਨ ਹੋਇਆ। ਤੇ ਜ਼ਿਆਦਾ ਜਿਹੜੇ ਦੀ ਆਪਾਂ ਦੇਖੀਏ ਤਾਂ ਫਾਰਮਰ, ਜਿਹੜੇ ਵੱਡੇ ਫਾਰਮਰ ਸੀਗੇ ਮਿਡ ਵੈਸਟ ਜਾਂ ਨਾਰਦਰਨ ਪਾਰਟ ਵਾਲੇ, ਤੇ ਉਹ ਸਾਰੇ ਰਿਪਬਲਿਕਨ ਸੀਗੇ, ਟਰੰਪ ਸਪੋਰਟਰ ਸੀ, ਹੈ ਨਾ। ਉਹਨਾਂ ਨੇ ਉਹਨਾਂ ਦੀ ਹੈਲਪ ਲਈ ਕੁਛ ਨਾ ਕੁਛ ਤਾਂ ਪ੍ਰੋਗਰਾਮ ਇਹਨਾਂ ਨੂੰ ਲਿਆਉਣਾ ਹੀ ਪੈਣਾ ਸੀਗਾ, ਹੈ ਨਾ। ਤੇ ਉਹਦੇ ਲਈ ਹੁਣ ਇਹਨਾਂ ਨੇ ਅਸਿਸਟੈਂਸ ਦਿੱਤੀ ਆ ਵੀ ਜਿਹੜਾ ਨੁਕਸਾਨ ਹੋਇਆ ਇਹਨਾਂ ਦੇ ਐਕਸ਼ਨਸ ਕਰਕੇ, ਵੀ ਉਹਨੂੰ ਇਸ ਸਾਲ ਦੇ ਵਿੱਚ $12 ਬਿਲੀਅਨ ਇੱਕ ਸਪੈਸ਼ਲ ਪੈਕੇਜ ਅਨਾਉਂਸ ਕੀਤਾ, ਜਿਹੜਾ ਹੁਣ ਲੋਕਾਂ ਨੂੰ, ਜਾਨੀ ਸਾਰਿਆਂ ਨੂੰ ਪਤਾ ਲੱਗਿਆ ਵੀ ਕਿੰਨੇ ਪੈਸੇ ਆਉਣਗੇ। 11 ਬਿਲੀਅਨ ਤਾਂ ਸਿੱਧਾ ਹੀ ਰੋ ਕ੍ਰੌਪਸ ਲਈ ਹੈਗਾ ਡਿਜ਼ਾਈਨ, ਹੈ ਨਾ। ਤੇ ਇਹ ਉਹਦੇ 11 ਜਿਹੜੇ ਮੇਨ ਰੀਜ਼ਨ ਉਹਨਾਂ ਨੇ ਦਿੱਤੇ ਨੇ, ਉਹੀ ਜਿਵੇਂ ਆਪਾਂ ਸਕਰੀਨ ਤੇ ਵੀ ਹੁਣ ਦੇਖ ਰਹੇ ਹਾਂ, ਵੀ ਮਾਰਕੀਟ ਡਿਸਟਰਪਸ਼ਨਸ ਆ, ਜਾਂ ਇਨਪੁਟ ਕਾਸਟ ਵੱਧ ਗਈਆਂ ਕਿਉਂਕਿ ਟੈਰਿਫ ਦੇ ਕਰਕੇ ਚੀਜ਼ਾਂ ਆਈਆਂ ਨਹੀਂ ਗਈਆਂ, ਹੈ ਨਾ, ਡਿਲੀਵਰ ਨਹੀਂ ਹੋਈਆਂ, ਜੇ ਆਈਆਂ ਤਾਂ ਹਾਈ ਕਾਸਟ ਤੇ ਆਈਆਂ ਨੇ। ਤੇ ਉਹਦੇ ਨਾਲ ਜਿਹੜੇ ਕਮੋਡਿਟੀ ਪ੍ਰਾਈਸਿਸ ਕਾਫੀ ਜ਼ਿਆਦਾ ਡਿਪਰੈਸ ਹੋਏ ਸੀ, ਉਹਨਾਂ ਨੂੰ ਕੰਪਨਸੇਟ ਕਰਨ ਲਈ ਇਹਨਾਂ ਨੇ $12 ਬਿਲੀਅਨ ਦਾ ਪੈਕੇਜ ਦਿੱਤਾ ਹਨ। ਤੇ ਇਹ ਜੇ ਆਪਾਂ ਕੈਲੀਫੋਰਨੀਆ ਦੇ ਐਂਗਲ ਤੋਂ ਦੇਖੀਏ, ਜ਼ਿਆਦਾ 11 ਬਿਲੀਅਨ 12 ਚੋਂ ਤਾਂ ਸਿਰਫ ਰੋ ਕ੍ਰੌਪਸ ਲਈ ਆ। ਸਾਡੇ ਕੋਲ ਹੁੰਦੀਆਂ ਨੇ ਰੋ ਕ੍ਰੌਪਸ, ਨਾਰਥ ਵਾਲੇ ਪਾਸੇ ਰਾਈਸ ਲਾਉਂਦੇ ਹਾਂ ਅਸੀਂ, ਹੈ ਨਾ, ਤੇ ਹੋਰ ਵੀ, ਜਾਂ ਜਿਹੜੀ ਕੋਸਟ ਤੇ ਸਬਜ਼ੀਆਂ ਵਗੈਰਾ ਲੱਗਦੀਆਂ ਨੇ ਜਿੰਨੀਆਂ ਵੀ, ਤੇ ਉਹ ਸਾਰੀਆਂ ਇਹਦੇ ਵਿੱਚ ਆ ਜਾਣੀਆਂ। ਕਾਟਨ ਵੀ ਲੱਗਦਾ। ਜਿਹੜਾ ਸੈਂਟਰਲ ਵੈਲੀ ਵਾਲਾ ਪਾਰਟ ਆ, ਜਿੱਥੇ ਜ਼ਿਆਦਾ ਪਰਮਾਨੈਂਟ ਕ੍ਰੌਪਸ ਨੇ, ਸਪੈਸ਼ਲਿਟੀ ਕ੍ਰੌਪਸ ਕਹਿ ਦਿੰਦੇ ਆਪਾਂ, ਉੱਥੇ $11 ਬਿਲੀਅਨ ਚੋਂ ਪੈਸੇ ਨਹੀਂ ਆਉਣਗੇ। ਇਸੇ ਕਰਕੇ ਉਹਨਾਂ ਨੇ ਇਹਦੇ ਵਿੱਚ $1.2 ਬਿਲੀਅਨ ਛੱਡਿਆ, ਜਿਹੜੇ ਫਿਰ ਜਿਹੜੀਆਂ ਕ੍ਰੌਪਸ ਨਹੀਂ ਆਉਂਦੀਆਂ ਗਈਆਂ ਇਸ $11 ਬਿਲੀਅਨ ਦੀ ਬਕਟ ਦੇ ਵਿੱਚ। ਉਹਦੇ 'ਚ ਫਿਰ ਮੈਂ ਨਾਂ ਲੈ ਦਿੰਦਾ, ਜਿਹੜੇ ਇਹਨਾਂ ਨੇ $11 ਬਿਲੀਅਨ ਦੇ ਵਿੱਚ ਬਾਰਲੇ, chickpeas, corn, cotton, lentils, oats, peanuts, peas, rice, sorghum, soyabeans, wheat, canola, cranberry, flax, mustard, rapeseed, safflower, sesame ਤੇ sunflower। ਸੋ ਇਹ ਆ ਐਲੀਮੈਂਟ ਜਿਹੜਾ ਲੱਭ ਰਹੇ ਆ, ਉਹ ਸ਼ੁਰੂਆਤ 'ਚ ਹੀ ਇਹ 'ਚ ਹੀ ਆ ਜਾਣਾ ਚਾਹੀਦਾ ਸੀ, ਪਰ ਉਹ ਹੈ ਨਹੀਂ। ਹਾਂਜੀ, ਉਹ ਜਿਹੜਾ ਫਿਰ $1.2 ਬਿਲੀਅਨ ਛੱਡਿਆ, $1 ਬਿਲੀਅਨ ਛੱਡਿਆ, ਜਿਹੜੀ ਕ੍ਰੌਪਸ ਵਿੱਚ ਨਹੀਂ ਕਵਰ ਹੁੰਦੀਆਂ, ਨਾਟ ਇਨਕਲੂਡਡ ਇਨ FBA, ਹੈ ਨਾ, ਜਿਵੇਂ ਚ ਸਿਟਰਸ ਆ ਜਾਂਦਾ, ਬੈਰੀਜ਼, ਟਰੀ ਨਟਸ, ਕੁਛ ਵੈਜੀਟੇਬਲਸ ਤੇ ਸ਼ੂਗਰ, ਇਹ ਜਿਹੜੀਆਂ 5-6 ਵੱਡੀਆਂ ਕ੍ਰੌਪਸ ਆ ਜਾਂਦੀਆਂ ਨੇ, ਤੇ ਜਿਸ ਸਪੈਸ਼ਲਿਟੀ ਕ੍ਰੌਪਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਤੇ ਉਹਨਾਂ ਲਈ ਉਹ $1 ਬਿਲੀਅਨ ਆਊਗਾ।
ਜੇ ਦੇਖਿਆ ਜਾਵੇ, ਦੇਖੋ 2-3 ਚੀਜ਼ਾਂ ਹੁੰਦੀਆਂ ਨੇ ਇਹਨੂੰ ਦੇਖਣ ਲੱਗੇ। ਇੱਕ ਤਾਂ ਦੇਖੋ ਪਹਿਲਾ ਰਿਐਕਸ਼ਨ ਤਾਂ ਜਨਰਲੀ ਜਿਹੜਾ ਨਾਰਮਲੀ ਹੁੰਦਾ ਉਹ ਇਹੀ ਆਉਣਾ ਵੀ ਸਾਡੇ ਲਈ ਕੋਈ ਪੈਸਾ ਨਹੀਂ ਗਾ, ਹਨਾ। $11 ਬਿਲੀਅਨ ਤਾਂ ਤੁਸੀਂ ਉਹਨਾਂ ਨੂੰ ਹੀ ਦੇ ਦਿੱਤਾ, ਰੋ ਕਰਾਫਟਸ ਵਾਲਿਆਂ ਨੂੰ, ਹਨਾ। ਤੇ ਬਟ ਆਪਾਂ ਉਹ ਦੂਜੇ ਐਂਗਲ ਤੋਂ ਦੇਖੀਏ ਵੀ ਜਿਹੜੀ ਸਪੈਸ਼ਲਿਟੀ ਕ੍ਰਾਪ ਆ ਉਹ ਕਿੰਨੀ ਏਕਰੇਜ ਤੇ ਗਰੋ ਹੁੰਦੀ ਆ ਸਾਰੇ ਅਮਰੀਕਾ 'ਚ ਪਰਸੈਂਟੇਜ ਦੇ ਹਿਸਾਬ ਨਾਲ, ਹਨਾ। ਉਹ 5% ਤੋਂ ਘੱਟ ਹੀ ਆ। ਬਾਕੀ 95% ਜਿਹੜੀ ਫਾਰਮਿੰਗ ਲੈਂਡ ਆ ਉਹ ਰੋ ਕਰਾਪਸ ਅੰਡਰ ਹੀ ਆਉਂਦੀ ਹੈ। ਠੀਕ ਹੈ। ਜਿਹੜਾ ਇਹ ਪ੍ਰੋਗਰਾਮ ਡਿਜ਼ਾਈਨ ਹੁੰਦੇ ਨੇ, ਚਾਹੇ ਉਹ ਉਹਦੇ ਨਾਲ ਆਪਾਂ ਸਹਿਮਤ ਹਾਂ ਚਾਹੇ ਨਹੀਂ ਸਹਿਮਤ, ਉਹ ਪਰ ਏਕੜ ਦੇ 1 ਲੱਖ ਹੁੰਦੇ ਨੇ USDA ਦੇ, ਵੀ ਕਿੰਨੀ ਏਕਰੇਜ ਆ ਕਿਹੜੀ ਕ੍ਰੌਪ ਦੀ ਹੈ ਤੇ ਕਿੰਨਾ ਉਹਨਾਂ ਦਾ ਨੁਕਸਾਨ ਹੋਇਆ। ਫਿਰ ਉਹਨਾਂ ਦਾ ਕੈਲਕੂਲੇਟਰ ਹੈਗਾ, ਹਨਾ। ਜਿਵੇਂ ਉਹ ਦੇਖ ਲੈਂਦੇ ਆ ਵੀ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਕਿੰਨੀ ਆ, ਵੇਸਟ ਯੀਲਡਸ ਐਂਡ ਪ੍ਰਾਈਸਿਸ, ਹਨਾ। ਉਹ ਸਾਰੀਆਂ ਚੀਜ਼ਾਂ ਇਕਨੋਮਿਕ ਮਾਡਲ 'ਚ ਪਾ ਕੇ ਉਹ ਡਿਸਾਈਡ ਕਰਦੇ ਵੀ ਇੰਨੀ ਕਿ ਇਹਨਾਂ ਨੂੰ ਪੈਸੇ ਮਿਲਣਗੇ, ਹਨਾ। ਉਹ 'ਚ ਏਕਰੇਜ ਦੇਖਦੇ ਆ, ਉਹ 'ਚ ਇਹ ਨਹੀਂ ਦੇਖਦੇ ਵੀ ਇਹਦੇ ਬਦਾਮ ਲੱਗੇ ਆ ਜਾਂ ਦੂਜੇ ਨੇ ਰਾਈਸ ਲਾਏ। ਉਹ ਦੇਖਦੇ ਵੀ ਕਿੰਨੀ ਏਕਰੇਜ ਆ ਜਿਹੜੀ ਮੈਜੋਰਟੀ 'ਚ, ਹਨਾ। ਉਹ ਫਿਰ 95% ਦਾ ਦੂਜੀ ਕ੍ਰਾਪਸ ਆਉਣੀ ਹੈ ਤੇ 95% ਫਿਰ ਟੋਟਲ ਫੰਡਿੰਗ ਦਾ ਜਾਣਾ ਵੀ ਉਧਰ ਹੀ ਆ ਬਾਈ ਏਕੜਸ। ਠੀਕ ਹੈ ਨਾ। ਸੋ ਇਹ ਗੱਲ ਸਮਝਣ ਦੀ ਲੋੜ ਹੁੰਦੀ ਹੈ। ਜਨਰਲੀ ਆਪਾਂ ਪਹਿਲੀ ਗੱਲ ਇਹ ਕਹਿੰਦੇ ਵੀ ਆਪਾਂ ਵੀ ਇਹ ਕਿਉਂ ਹੋ ਗਿਆ ਸਾਡੇ ਨਾਲ ਧੱਕਾ। ਹਾਂ, ਦੂਜੀ ਗੱਲ ਇਹ ਆ ਵੀ ਦੇਖੋ ਜਿੰਨੀ ਵੀ DC ਲੌਬੀ ਹੈ ਨਾ ਫਾਰਮਿੰਗ ਦੀ, ਉਹ ਇਹਨਾਂ ਕ੍ਰਾਪਸ ਦੀ ਹੋਈ। ਸਪੈਸ਼ਲਿਟੀ ਕ੍ਰਾਪ ਦੀ ਲੌਬੀ ਬਹੁਤ ਵੀਕ ਆ DC ਦੇ ਵਿੱਚ। ਸੈਕਰਾਮੈਂਟੋ ਦਾ ਸਟਰੋਂਗ ਆ ਕਿਉਂਕਿ ਸੈਕਰਾਮੈਂਟੋ ਆਪਣਾ ਹੀ ਕੈਲੀਫੋਰਨੀਆ ਜੇ ਆਲਮੋਸਟ $900 ਮਿਲੀਅਨ ਏਕੜ ਖੇਤੀ ਵਾਲੀ ਲੈਂਡ ਹੈਗੀ ਅਮਰੀਕਾ 'ਚ, ਤੇ ਸਾਡੇ ਕੋਲ ਤਾਂ 24 ਹੋਈ ਹੈ। ਉਸ ਐਂਗਲ ਤੋਂ ਤਾਂ ਬਹੁਤ ਛੋਟੇ ਆ ਨਾ। ਫਿਰ 24 ਚੋਂ ਸਾਡੇ ਕੋਲ ਅਸੀਂ 8 ਤੇ ਖੇਤੀ ਕਰਦੇ ਹਾਂ। ਇਰੀਗੇਟਡ ਲੈਂਡ 8 ਮਿਲੀਅਨ ਏਕੜ ਆ ਕੈਲੀਫੋਰਨੀਆ ਦੀ। 8 ਦੇ ਵਿੱਚ ਫਿਰ ਕਿੰਨੀਆਂ ਕ੍ਰਾਪਸ, 400 ਤੋਂ ਵੱਧ ਕ੍ਰਾਪਸ ਗਰੋ ਕਰਦੇ ਹਾਂ ਅਸੀਂ। ਸੋ ਉਹਦੇ ਨਾਲ ਸਾਡੇ ਕੋਲ ਡਿਵਰਸੀਫਿਕੇਸ਼ਨ ਬਹੁਤ ਜ਼ਿਆਦਾ ਹੈ। ਸਾਡੀ ਉਨੀ ਲੌਬੀ ਨਹੀਂ ਹੈਗੀ ਸਟਰੋਂਗ ਜਿੰਨੀ ਹੋਣੀ ਚਾਹੀਦੀ ਹੈ। ਸੋ ਦੂਜਾ ਰੀਜ਼ਨ ਇਹ ਹੈ, ਪਹਿਲਾਂ ਤਾਂ ਦੇਖੋ ਸਾਇੰਟੀਫਿਕ ਰੀਜ਼ਨ ਆ ਵੀ ਮੈਥਮੈਟੀਕਲ ਮਾਡਲ 'ਚ ਉਹਨਾਂ ਨੇ ਪਾ ਕੇ ਜਿਵੇਂ ਉਹਨਾਂ ਦਾ ਬਣਦਾ ਉਹ ਨੰਬਰ ਉਸ ਹਿਸਾਬ ਨਾਲ ਆਉਂਦੇ ਨੇ। ਦੂਜਾ ਹੈਗਾ ਵੀ ਇਹ ਨੰਬਰ ਚੇਂਜ ਹੋ ਸਕਦੇ, ਕਦੇ ਵੀ ਚੇਂਜ ਹੋ ਸਕਦੇ, ਕਿਉਂਕਿ ਜੇ ਆਪਾਂ ਵੀ ਕਿੰਨੇ ਇਹ ਡਾਲਰ ਅਮਾਊਂਟ ਜਨਰੇਟ ਕਰਦੇ ਆ ਉਸ 'ਚ ਫਿਰ ਸਪੈਸ਼ਲਿਟੀ ਕ੍ਰਾਪ 2.5% ਨਹੀਂ ਰਹਿੰਦੀ, ਕਾਫੀ ਜ਼ਿਆਦਾ ਵੱਧ ਜਾਂਦਾ ਨੰਬਰ ਮਨੀ ਦੇ ਹਿਸਾਬ। ਹਾਂ, ਸੋ ਉਹ ਆਪਾਂ ਨੂੰ ਫਿਰ ਉਹ ਉੱਥੇ ਦੱਸਣ ਦੀ ਲੋੜ ਹੈ ਨਾ, ਜਾ ਕੇ ਤੁਸੀਂ ਲੌਬੀ ਕਰੋਗੇ ਤਾਂ ਹੀ ਉਹ ਚੀਜ਼ਾਂ ਬਦਲਣਗੀਆਂ। ਤੇ ਇਹੀ ਆਪਣਾ ਇੱਕ ਹੁੰਦਾ ਵੀ ਜਿਹੜੀ ਇੱਕ ਯੂਨੀਫਾਈਡ ਵੌਇਸ ਹੋਣੀ ਚਾਹੀਦੀ ਹੈ ਆਪਣੀ, ਹੈ ਨਾ। ਆਪਾਂ ਕਿੰਨੀ ਵਾਰ ਗੱਲ ਕੀਤੀ ਹੈ ਤੇ ਉਹਦੇ 'ਚ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਕੰਮ ਕਰਨ ਦੀ ਲੋੜ ਹੈ ਤੇ ਤਾਂ ਹੀ ਇਹਨਾਂ ਚੀਜ਼ਾਂ 'ਚ ਫਰਕ ਆਉਣਾ। ਪਰ ਚਲੋ ਹੁਣ ਆਪਾਂ ਜਿਹੜੀ ਅੱਜ ਦੀ ਗੱਲ ਆ ਵੀ ਉਹ 'ਚ $1 ਬਿਲੀਅਨ ਆਪਾਂ ਨੂੰ ਉਹਨਾਂ ਨੇ ਦਿੱਤਾ ਸਪੈਸ਼ਲਿਟੀ ਕ੍ਰਾਪ ਲਈ। ਤੇ ਪਿਛਲੀ ਵਾਰ ਇਹਨਾਂ ਨੇ ਜਿਹੜਾ ਮਾਰਕ ਪ੍ਰੋਗਰਾਮ ਦਿੱਤਾ ਸੀਗਾ, ਜੇ ਤੁਹਾਨੂੰ ਯਾਦ ਹੋਊਗਾ, ਉਹ ਸਪੈਸ਼ਲਿਟੀ ਕ੍ਰਾਪ ਲਈ ਸੀਗਾ, ਮਾਰਕੀਟਿੰਗ ਅਸਿਸਟੈਂਸ ਫॉर ਸਪੈਸ਼ਲਿਟੀ ਕ੍ਰਾਪ। ਉਹ 'ਚ ਇਹਨਾਂ ਨੇ $2 ਬਿਲੀਅਨ ਵੰਡਿਆ ਸੀ ਤੇ 52,000 ਪ੍ਰੋਡਿਊਸਰ ਸਾਰੇ ਅਮਰੀਕਾ 'ਚ ਸੀਗੇ ਉਹਦੇ ਸਰ ਉਸ ਟਾਈਮ, ਇਹਨਾਂ ਦੇ ਨੰਬਰਾਂ ਦੇ ਹਿਸਾਬ ਨਾਲ। 2 ਬਿਲੀਅਨ ਨੂੰ ਵੰਡਿਆ 52 'ਚ। 52,000। ਹਾਂਜੀ। ਸੋ ਐਤਕੀ ਬੇਸਿਕਲੀ ਤੁਸੀਂ ਦੇਖ ਲਓ ਵੀ ਮਾਸਕ ਦੀ ਪੇਮੈਂਟ ਜਿੰਨੀ ਆਈ ਉਦੋਂ ਅੱਧੀ ਕਹਾਉਣੀ ਹੈ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿਉਂਕਿ ਉਦੋਂ 2 ਬਿਲੀਅਨ ਸੀ, ਹੁਣ 1 ਬਿਲੀਅਨ। ਸਾਨੂੰ ਕਿੰਨੇ ਕੁ ਪੈਸੇ ਆਉਣੇ ਜੀ। ਤੇ ਇੱਕ ਇਹਦੇ 'ਚ ਜਿਹੜਾ ਵੱਡਾ ਫੈਕਟਰ ਆਪਾਂ ਅੱਜ ਪੱਗ ਦੇ ਗਰੁੱਪ 'ਚ ਵੀ, WhatsApp ਗਰੁੱਪ 'ਚ ਵੀ ਸਵੇਰੇ ਤੇ ਡਿਸਕਸ਼ਨ ਹੋ ਰਹੀ ਸੀ ਇੰਸ਼ੋਰੈਂਸ ਵਾਲੀ। ਇੰਸ਼ੋਰੈਂਸ ਬਹੁਤ ਜ਼ਰੂਰੀ ਆ, ਕ੍ਰਾਪ ਇੰਸ਼ੋਰੈਂਸ, ਹੈ ਨਾ। ਜਦੋਂ ਕ੍ਰਾਪ ਇੰਸ਼ੋਰੈਂਸ ਹੋਈ ਹੁੰਦੀ ਆ, ਉਹਨਾਂ ਨੇ ਅੱਜ ਸਪੈਸੀਫਿਕਲੀ ਇਹੀ ਮੈਂਸ਼ਨ ਕੀਤਾ, ਇਹਦੇ 'ਚ ਵੀ ਇਹੀ ਕੀਤਾ ਹੋਇਆ ਵੀ ਪ੍ਰਾਇਓਰਿਟੀ ਉਹਨਾਂ ਨੂੰ ਬਹੁਤ ਮਿਲ ਜਾਂਦੀ ਹੈ ਜਦੋਂ ਕ੍ਰਾਪ ਇੰਸ਼ੋਰੈਂਸ ਹੁੰਦੀ ਹੈ, ਕਿਉਂਕਿ ਉਹਨਾਂ ਕੋਲ ਸਾਰਾ ਡੇਟਾ ਹੁੰਦਾ। ਠੀਕ ਹੈ। ਫੈਕਚੁਅਲ ਡਾਟਾ ਹੁੰਦਾ ਹੈ ਵੀ ਜਿਹਨੂੰ ਉਹ ਚੈੱਕ ਕਰ ਸਕਦੇ ਬੇਸਿਕਲੀ। ਹਾਂ, ਜਿਹੜੇ ਅੱਗੇ ਵੀ ਹੁਣ ਇਹਨਾਂ ਨੇ ਮਾਸਕ ਦੀਆਂ ਪੇਮੈਂਟਸ ਦਿੱਤੀਆਂ ਸੀਗੀਆਂ, ਉਹ 'ਚ ਜਿਨ੍ਹਾਂ ਦੇ ਇੰਸ਼ੋਰੈਂਸ ਕਲੇਮ ਹੋਏ ਸੀ ਉਹਨਾਂ ਦੀ ਪੇਮੈਂਟ ਪਹਿਲਾਂ ਆਈ ਤੇ ਜ਼ਿਆਦੇ ਆਈ। ਜਿਨ੍ਹਾਂ ਦੇ ਨਹੀਂ ਹੋਏ ਸੀਗੇ ਜਾਂ ਜਿਹਨਾਂ ਕੋਲ ਕ੍ਰਾਪ ਇੰਸ਼ੋਰੈਂਸ ਲਈ ਹੋਈ ਨਹੀਂ ਸੀ, ਉਹਨਾਂ ਨੂੰ ਬਾਅਦ 'ਚ ਆਏ ਤੇ ਉਹਦੇ ਪੈਸੇ ਘੱਟ ਆਏ। ਠੀਕ ਹੈ ਨਾ। ਸੋ ਇਹ ਚੀਜ਼ਾਂ ਆਪਾਂ ਨੂੰ ਇੱਥੋਂ ਸਿੱਖਣ ਦੀ ਲੋੜ ਆ ਵੀ ਇੱਕ ਤਾਂ ਇੰਸ਼ੋਰੈਂਸ ਚਾਹੀਦੀ ਹੈ, ਦੂਜਾ ਤੁਸੀਂ ਯੂਨੀਫਾਈਡ ਹੋ ਕੇ ਵੌਇਸ ਚਾਹੀਦੀ ਹੈ ਤਾਂ ਕਿ ਤੁਹਾਡੀ ਜਿਹੜੀ ਇਹ ਚੀਜ਼ਾਂ ਕੱਲ੍ਹ ਨੂੰ ਤੁਹਾਡੇ ਕੋਲ ਪੈਸੇ ਜ਼ਿਆਦੇ ਆਉਣ, ਕਿਉਂਕਿ ਆਪਾਂ $22 ਆਪਾਂ ਜਨਰੇਟ ਜ਼ਿਆਦਾ ਕਰਦੇ ਹਾਂ ਪੈਸੇ। ਤੇ ਜਿਹੜੀਆਂ ਹੁੰਦੀਆਂ ਵੀ ਕ੍ਰਾਪ ਇੰਸ਼ੋਰੈਂਸ ਵਾਲੀ ਦੇ ਵਿੱਚ ਵੀ ਐਤਕੀ ਜਿਹੜਾ ਬਿੱਲ ਦੇ ਵਿੱਚ ਇਹਨਾਂ ਨੇ ਕਾਫੀ ਚੇਂਜਸ ਕੀਤੀਆਂ ਨੇ ਤੇ ਉਹਦੇ 'ਚ ਵੀ ਜਿਵੇਂ ਉਹ ਥੋੜ੍ਹਾ ਜਿਹਾ ਵਧੀਆ ਹੋਇਆ ਵੀ ਉਹਨਾਂ ਨੇ ਜਿਹੜਾ ਕਮੋਡਿਟੀ ਪ੍ਰਾਈਸਿਸ ਆ ਉਹ ਅਪ ਕਰਤੇ, ਕਿਉਂਕਿ ਆਪਣੀ ਇਨਪੁਟ ਕਾਸਟ ਵਧੀਆ ਹੋਈਆਂ ਨੇ ਕਾਫੀ। ਜੇ ਤੁਹਾਡਾ ਕਲੇਮ ਹੋਊਗਾ ਹੁਣ ਤੁਹਾਨੂੰ ਬੇਸਿਕਲੀ ਜ਼ਿਆਦਾ ਪੈਸੇ ਮਿਲ ਜਾਣਗੇ। ਜੇ $2.25 ਅੱਗੇ ਉਹ ਕਾਊਂਟ ਕਰਦੇ ਸੀ ਪਰ ਪਾਊਂਡ, ਜੇ ਬਦਾਮਾਂ ਦੀ ਗੱਲ ਕਰੀ ਤਾਂ ਹੁਣ ਹੋ ਸਕਦਾ 2.5 ਕਰਦੇ। ਹੁਣ ਨੰਬਰ ਤਾਂ ਮੈਨੂੰ ਐਗਜ਼ੈਕਟਲੀ ਯਾਦ ਨਹੀਂ, ਬਟ ਉਹ ਵੱਧ ਗਏ ਹੋਣਗੇ।
ਸੋ ਇਹ ਚੀਜ਼ਾਂ ਫਾਇਦੇ ਵਾਲੀਆਂ ਵੀ ਹੈਗੀਆਂ ਸਾਡੀਆਂ, ਤੇ ਪਰ ਆਪਾਂ ਨੂੰ ਇਹ ਚੀਜ਼ਾਂ ਕੰਟੀਨਿਊਸਲੀ ਮੋਨੀਟਰ ਕਰਦੇ ਰਹਿਣਾ ਚਾਹੀਦਾ, ਤੇ ਫੇਰ ਹੀ ਆਪਾਂ ਨੂੰ ਪਤਾ ਲੱਗਦਾ ਵੀ ਕੀ ਹੋ ਰਿਹਾ, ਹਨਾ, ਵੀ ਇਹ ਸਾਡੇ ਲਈ ਚੰਗੀ ਚੀਜ਼ ਆ ਕਿ ਨਹੀਂ ਚੰਗੀ ਚੀਜ਼, ਜਾਂ ਜਦੋਂ ਕੋਈ ਚੀਜ਼ ਆਉਂਦੀ ਆ ਫਿਰ ਆਪਾਂ ਉਹਦਾ ਸਹੀ ਐਨਾਲਿਸਿਸ ਕਰਕੇ ਘੱਟੋ ਘੱਟ ਆਪਦੇ ਲਈ ਤਾਂ ਕਰ ਹੀ ਸਕਦੇ ਹਾਂ, ਜੇ ਵੱਡੇ ਪਿਕਚਰ 'ਚ ਨਾ ਕਰੀਏ। ਸੋ ਆਪਾਂ ਨੂੰ ਇਸ ਗੱਲ ਤੇ ਨਿਰਾਸ਼ ਨਹੀਂ ਹੋਣਾ ਚਾਹੀਦਾ ਵੀ 1 ਬਿਲੀਅਨ ਹੀ ਆ, ਸੋ 1 ਬਿਲੀਅਨ ਹੀ ਆਉਣਾ ਸੀ। ਮੈਨੂੰ ਮੇਰਾ ਪਰਸਨਲੀ ਇਹ ਓਪੀਨੀਅਨ ਵੀ ਇੰਨਾ ਕੀ ਆਉਣਾ ਸੀਗਾ। ਹਾਂ, ਅੱਛਾ, ਮੈਂ ਇਹ ਵੀ ਅਰਸ਼ਦੀਪ ਸਿੰਘ ਆਪਾਂ ਨਾਲ ਹੀ ਦੱਸਦੇ ਜਾਈਏ, ਜਿਹੜੇ ਕਹਿੰਦੇ ਵੀ ਫਾਰਮਰਸ ਜਿਹੜੇ ਕੁਆਲੀਫਾਈ ਕੌਣ ਕਰ ਰਿਹਾ ਤੇ ਕਦੋਂ ਤੱਕ ਕਰਨਾ ਆ, ਉਹਨਾਂ ਨੇ ਕਿਹਾ ਵੀ ਜਿਹੜਾ ਫਾਰਮਰਸ ਬ੍ਰਿਜ ਅਸਿਸਟੈਂਸ ਪ੍ਰੋਗਰਾਮ ਆ ਉਹਦੇ ਵਿੱਚ ਪੇਮੈਂਟਸ ਤੁਹਾਨੂੰ ਫਰਵਰੀ ਤੱਕ ਅਗਲੇ ਸਾਲ 2 ਮਹੀਨਿਆਂ ਤੱਕ ਜਿਹੜੀ ਉਹ ਮਿਲ ਸਕਦੀਆਂ। ਜਿਹੜੇ ਵੀ ਐਲੀਜੀਬਲ ਫਾਰਮਰਸ ਆ ਉਹਨਾਂ ਨੂੰ ਮੇਕ ਸ਼ੋਰ ਕਰਨਾ ਹੈ ਵੀ ਤੁਸੀਂ 19 ਦਸੰਬਰ ਤੱਕ ਸ਼ਾਮੀ 5 ਵਜੇ ਤੱਕ ਕਹਿੰਦੇ ਵੀ ਆਪਣੀ ਜਿਹੜੀ ਐਕਚੁਅਲ ਏਕੜੇਜ ਦੀ ਰਿਪੋਰਟਿੰਗ ਆ ਐਕੂਰੇਟ ਤੇ ਫੈਕਚੁਅਲ ਜਿਹੜੀ ਆ ਉਹ ਸਬਮਿਟ ਜਿਹੜੀ ਉਹ ਤੁਸੀਂ ਕਰ ਦਿਓ। ਸੋ ਇਹ ਜਿਹੜੇ ਡਿਪਾਰਟਮੈਂਟ ਆਫ ਐਗਰੀਕਲਚਰ USDA ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਇਹ $12 ਬਿਲੀਅਨ ਦੀ ਜਿਹੜੀ ਫਾਰਮਰ ਬ੍ਰਿਜ ਪੇਮੈਂਟ ਆ ਇਹ FBA ਪ੍ਰੋਗਰਾਮ ਦੇ ਥਰੂ ਕਹਿੰਦੇ ਮਿਲੂਗੀ। ਕਮੋਡਿਟੀ ਕ੍ਰੈਡਿਟ ਕੋਆਪਰੇਸ਼ਨ ਚਾਰਟਰ ਐਕਟ ਉਸ ਦੇ ਤਹਿਤ ਫਾਰਮ ਸਰਵਿਸ ਏਜੰਸੀ FSAs ਦੇ ਥਰੂ ਕਹਿੰਦੇ ਮਿਲਣੀ ਆ। ਤੇ ਕਿਸੇ ਨੂੰ ਕੋਈ ਜਾਣਕਾਰੀ ਲੈਣੀ ਆ ਜਾਂ ਕੁਐਸਚਨ ਕਿਸੇ ਨੇ ਸਬਮਿਟ ਕਰਨੇ ਆ ਜਾਂ ਕਿਸੇ ਨੂੰ ਰੀਚ ਆਊਟ ਕਰਨਾ ਤੇ farmerBridge@USDA.gov ਦੇ ਉੱਤੇ ਜਿਹੜਾ ਉਹ ਕਹਿੰਦੇ ਵੀ ਤੁਸੀਂ ਜਾ ਸਕਦੇ ਆ। ਸੋ ਦਿਨ ਥੋੜੇ ਹੀ ਰਹਿ ਗਏ, 10 ਕੁ ਦਿਨ ਹੀ ਆ। ਜਿਨ੍ਹਾਂ ਨੇ ਵੀ ਇਸ ਦੇ ਵਿੱਚ ਇਸ ਦੇ ਤਹਿਤ ਬੇਸਿਕਲੀ ਮੁਆਵਜ਼ਾ ਲੈਣਾ ਆ ਤਾਂ ਭਾਈ ਉਹ ਮੇਕ ਸ਼ੋਰ ਕਰ ਲਓ ਵੀ ਤੁਸੀਂ ਇਸ ਦੇ ਲਈ ਆਪਣੀ ਇਨਫੋਰਮੇਸ਼ਨ ਆ ਉਹ ਸਾਰੀ ਚੱਜ ਦੇ ਨਾਲ ਰਿਪੋਰਟ ਜਿਹੜੀ ਉਹ ਕਰ ਦਿੱਤੀ ਹੋਵੇ। ਸੋ 19 ਦਸੰਬਰ ਤੱਕ ਦਾ ਇਹਨਾਂ ਨੇ ਵਕਤ ਦਿੱਤਾ ਹੈਗਾ ਜੀ। ਅਰਸ਼ਦੀਪ ਸਿੰਘ। ਹਾਂਜੀ, ਇਹ ਬਹੁਤ ਜ਼ਰੂਰੀ ਆ। ਦੇਖੋ, ਜਿਹੜੀਆਂ ਡੇਟਸ ਨੇ 19 ਦਸੰਬਰ ਤੱਕ, ਜਿਨ੍ਹਾਂ ਦੀਆਂ 11 ਬਿਲੀਅਨ ਬਕਟ 'ਚ ਆਉਂਦੇ ਆ ਜਿਹੜੇ, ਉਹਨਾਂ ਨੇ 19 ਦਸੰਬਰ ਤੱਕ ਆਪਦੀ ਏਕੜੇਜ ਰਿਪੋਰਟ ਕਰਨੀ ਆ FSA ਨੂੰ। ਤੇ ਤਾਂ ਹੀ ਆਪਾਂ ਬਹੁਤ ਵਾਰ ਕਰਦੇ ਹੁੰਦੇ ਆ ਜਦੋਂ ਆਪਾਂ ਨਵੇਂ ਫਾਰਮਰਾਂ ਦੀ ਗੱਲ ਕਰਦੇ ਨੇ, ਜਿਹੜੇ ਬੰਦੇ ਨਵੇਂ, ਤੁਸੀਂ ਪਹਿਲਾ ਸਟੈਪ ਇਹ ਆ ਜਾ ਕੇ FSA ਆਪਦਾ ਫਾਰਮ ਰਜਿਸਟਰ ਕਰਾਓ, ਹਨਾ। ਤੇ ਉਹ ਇਸੇ ਕਰਕੇ ਰਜਿਸਟਰ ਕਰਾਉਣੇ, ਜੇ ਉਹਨਾਂ ਕੋਲ ਤੁਸੀਂ ਰਜਿਸਟਰਡ ਆ ਤਾਂ ਹੀ ਤੁਹਾਨੂੰ ਕੱਲ ਨੂੰ ਜਿਹੜੀ ਫੰਡਿੰਗ ਜਾਂ ਰਿਲੀਫ ਫੰਡ ਜਾਂ ਕੋਈ ਇਨਸੈਂਟਿਵ ਹੋਣੇ ਉਹ ਮਿਲਣੇ ਨੇ, ਹਨਾ। ਤੇ ਦੂਜੀ ਗੱਲ ਇਹ ਹੁੰਦੀ ਆ ਵੀ ਆਪਾਂ ਕਈ ਵਾਰ ਰਜਿਸਟਰ ਕਰਾ ਕੇ ਭੁੱਲ ਜਾਂਦੇ ਆ ਤੇ ਉਦੋਂ ਬਾਅਦ ਤੁਸੀਂ ਲੈਸੇ ਵੀ ਆਪਾਂ ਬਾਗਬਾਨੀ ਚੋਂ ਕੋਈ ਰੋ ਕ੍ਰੌਪਸ 'ਚ ਟ੍ਰਾਂਜੀਸ਼ਨ ਕਰ ਲਿਆ ਤੇ ਆਪਾਂ FSA ਨੂੰ ਅਪਡੇਟ ਨਹੀਂ ਕੀਤਾ। ਉਹਨਾਂ ਨੇ ਤੁਹਾਨੂੰ ਦੂਜੀ ਬਕਟ 'ਚ ਪਾ ਰੱਖਣਾ ਤੇ ਜੇ ਤੁਹਾਡੀਆਂ ਇਹੋ ਜਿਹੀਆਂ ਚੇਂਜਸ ਨੇ ਉਹ ਵੀ ਜਾ ਕੇ ਉਹਨਾਂ ਨੂੰ ਦੱਸੋ 19 ਦਸੰਬਰ ਤੱਕ, ਹਨਾ। ਤੇ ਜੇ ਤੁਹਾਡੀਆਂ ਹੈਗੀਆਂ ਤੁਸੀਂ 1 ਬਿਲੀਅਨ ਬਕਟ ਚਾਹੁੰਦੇ ਆ, ਸਪੈਸ਼ਲਿਟੀ ਕ੍ਰੌਪ ਚਾਹੁੰਦੇ ਆ, ਤਾਂ ਸਪੈਸ਼ਲਿਟੀ ਕ੍ਰੌਪਸ ਵਾਲੀਆਂ ਹਜੇ ਉਹ ਅਪਡੇਟ ਲੇਟ ਕਰਨਗੇ। ਪਹਿਲਾਂ ਤਾਂ ਉਹਨਾਂ ਨੇ ਜਿਹੜੇ 11 ਬਿਲੀਅਨ ਵਾਲਿਆਂ ਦੀ ਫੋਕਸ ਹਾਂ, ਤੇ ਉਹਦੇ ਲਈ ਹਜੇ ਉਹਨਾਂ ਨੇ ਕੋਈ ਡੈਡਲਾਈਨ ਜਾਂ ਡੇਟਸ ਨਹੀਂ ਦਿੱਤੀਆਂ ਗਈਆਂ। ਤੇ ਕੱਲੀ ਜਿਹੜੀ ਰੋ ਕ੍ਰੌਪਸ 11 ਬਿਲੀਅਨ ਵਾਲੀ ਬਕਟ ਆ ਉਹਦੀ ਡੈਡਲਾਈਨਸ ਤੇ ਡੇਟਸ ਅਨਾਉਂਸ ਕੀਤੀਆਂ ਨੇ। ਤੇ ਕੈਲੀਫੋਰਨੀਆ ਦੇ ਵਿੱਚ ਦੇਖੋ, ਜਿਹੜੀ ਆਪਾਂ ਸਪੈਸ਼ਲਿਟੀ ਕ੍ਰੌਪ ਆ, ਸਾਰੇ ਅਮਰੀਕਾ ਦੀ 50% ਗਰੋਅਰ ਕੈਲੀਫੋਰਨੀਆ 'ਚ ਹੀ ਆ ਜਾਂਦੇ ਨੇ ਆਲਮੋਸਟ। ਸੋ ਆਪਾਂ 1 ਬਿਲੀਅਨ ਵਾਲੇ 'ਚ ਆਪਣੇ ਬਹੁਤ ਗਰੋਅਰਸ ਨੇ ਆਉਣਾ, ਸਪੈਸ਼ਲੀ ਸੈਨ ਜੋਆਕਿਨ ਵੈਲੀ 'ਚ, ਕਾਟਨ ਵਾਲਿਆਂ ਨੂੰ ਛੱਡ ਕੇ ਬਾਕੀ ਸਾਰੇ ਇਹਦੇ 'ਚ ਹੀ ਆਉਣਗੇ। ਹਾਂ, ਕਾਟਨ ਵਾਲੇ ਰੋ ਕ੍ਰੌਪ 'ਚ ਆ ਜਾਂਦੇ ਆ। ਜਿਹੜੇ ਨਾਰਥ 'ਚ ਜ਼ਰੂਰ ਕਾਫੀ ਗਰੋਅਰਸ ਆ ਜਿਹੜੇ 11 ਬਿਲੀਅਨ ਬਕਟ ਦੇ ਵਿੱਚ ਆਉਣਗੇ। ਪਰ ਫਿਰ ਜੇ ਤੁਹਾਡਾ ਕੋਈ ਕੁਐਸਚਨ ਹੈ, ਜਿਵੇਂ ਹੁਣ ਤੁਸੀਂ ਦਿਖਾਈ ਰਹੇ ਹੋ, ਤੁਸੀਂ ਜਾਂ ਤਾਂ ਆਪਦੇ ਲੋਕਲ FSA ਆਫਿਸ ਜਾ ਕੇ ਪੁੱਛੋ, ਈਮੇਲ ਕਰ ਲਓ। ਈਮੇਲ ਕਰਨੀ ਔਖੀ ਲੱਗਦੀ ਹੈ ਤਾਂ ਸਭ ਤੋਂ ਬੈਸਟ ਮੇਰਾ ਤਾਂ ਇਹੀ ਹੁੰਦਾ ਵੀ ਤੁਸੀਂ ਆਫਿਸ ਜਾਓ, ਲੋਕਲ ਆਫਿਸ। ਉੱਥੇ ਫਿਰ ਬੰਦਾ 4 ਚੀਜ਼ਾਂ ਹੋਰ ਵੀ ਪਤਾ ਲੱਗਦੀਆਂ ਨੇ ਤੁਸੀਂ ਕੀ ਕਰ ਰਹੇ ਹੋ, ਹਨਾ। ਤਾਂ ਬਿਲਕੁਲ ਈਜ਼ੀ ਹੋ ਜਾਂਦਾ। ਅੱਛਾ, ਕਿਸਾਨਾਂ 'ਚ ਕੀ ਚਰਚਾ ਜਿਹੜੀ ਚੱਲ ਰਹੀ ਆ, ਕੀ ਇੰਨੇ ਕੁ ਦੇ ਨਾਲ ਸਰ ਜਾਊਗਾ? ਕਿਸਾਨ ਸਰਵਾਈਵ ਕਰ ਜਾਣਗੇ, ਸੀਜ਼ਨ ਕੱਢ ਜਾਣਗੇ? ਜਿੰਨੀ ਰਾਸ਼ੀ ਦਾ ਸਮਾਨ ਵਿਕਦਾ ਹੁੰਦਾ ਆ ਉਹਦੇ ਨਾਲੋਂ ਤਾਂ ਇਹ ਕਾਫੀ ਘੱਟ ਅਮਾਊਂਟ ਆ ਜਿਹੜਾ ਕਿਸਾਨਾਂ ਦੇ ਵਿੱਚ ਵੰਡਿਆ ਜਿਹੜਾ ਉਹ ਜਾਣਾ ਆ। ਸੋ ਕਿਸਾਨਾਂ 'ਚ ਕੀ ਭਾਵਨਾ ਹੈ ਇਸ ਨੂੰ ਲੈ ਕੇ? ਅੱਤ ਜ਼ਰੂਰੀ ਸੀ ਇਹਨਾਂ ਦੇ ਲਈ ਜੇ ਸਰਵਾਈਵ ਕਰਨਾ ਆ ਅਮਰੀਕਾ ਦੇ ਜਿਹੜੇ ਫਾਰਮਸ ਨੇ ਤੇ ਫਾਰਮਰਸ ਨੇ। ਸੋ ਇਹ ਅਮਾਊਂਟ ਨੂੰ ਲੈ ਕੇ ਕੀ ਚਰਚਾ ਜਿਹੜੀ ਉਹ ਚੱਲ ਰਹੀ ਹੈ? ਕਿਸਾਨ ਕੀ ਸੋਚਦੇ ਆ ਵੀ ਸਰ ਸਕਦਾ? ਨਹੀਂ, ਦੇਖੋ, ਜਿਹੜੀ ਤਾਂ ਇੰਪੈਕਟ ਆ ਨਾ ਉਹ ਬਹੁਤ ਵੱਡਾ ਹੋਇਆ ਸਾਰੀ ਜਿਹੜੀ ਸਪਲਾਈ ਚੇਨ 'ਚ ਜਾਂ ਜਿਹੜੀ ਕਮੋਡਿਟੀਜ਼ 'ਚ, ਹਨਾ। ਤੇ ਇਹ ਇਕੱਲਾ ਨਹੀਂ, ਹੋਰ ਵੀ ਆਉਣਗੇ ਫਿਊਚਰ ਦੇ ਵਿੱਚ, ਹੋਰ ਵੀ ਫੰਡਿੰਗ ਇਹਨਾਂ ਨੂੰ ਰਿਲੀਜ਼ ਕਰਨੀ ਪੈਣੀ ਹੈ ਤਾਂ ਕਿ ਜਿਹੜੇ ਫਾਰਮਰ ਆ ਉਹ ਮਤਲਬ ਲਾਸ 'ਚ ਨਾ ਜਾਣ। ਇੰਸ਼ੋਰੈਂਸ ਕਲੇਮ ਤਾਂ ਹੋਣਗੇ, ਤਾਂ ਹੀ ਆਪਾਂ ਕਹਿੰਦੇ ਵੀ ਇੰਸ਼ੋਰੈਂਸ ਜ਼ਰੂਰੀ ਆ, ਹਨਾ। ਕਿਉਂਕਿ ਜਿਨ੍ਹਾਂ ਦੀ ਕ੍ਰੌਪ ਪਿਕ ਨਹੀਂ ਹੋਈ ਤੇ ਉਹਨਾਂ ਨੇ ਇੰਸ਼ੋਰੈਂਸ ਕਲੇਮ ਕਰਨੇ ਆ।
ਇੱਕ ਹੂੰ, ਤਾਂ ਉਹ ਵੀ ਕਲੇਮ ਮਿਲ ਜੂਗਾ, ਪਰ ਇੰਸ਼ੋਰੈਂਸ ਹਮੇਸ਼ਾ ਸਾਰਾ ਨਹੀਂ ਕਵਰ ਕਰਦੀ। ਤੁਹਾਡਾ 60, 65, 70 ਕੁ ਜਿੰਨੀ ਕੁ ਤੁਹਾਡੀ ਹੁੰਦੀ ਹੈ ਕਲੇਮ, ਹੈ ਨਾ? ਜਾਂ ਕਿਸੇ ਦੀ ਹੂੰ, 50%, ਉਹਨਾਂ ਨੇ ਇਹਨਾਂ ਨੇ ਡੈਮੇਜ ਕਰ ਦੇਣਾ ਤੁਹਾਡਾ, ਮਤਲਬ ਜਿਹੜੇ ਬੇਸਿਕ ਇਨਪੁਟ ਕਾਸਟ ਆ ਉਹ ਕਵਰ ਹੋ ਜਾਂਦੀ। ਬਾਕੀ ਜਿਵੇਂ ਹੁਣ ਇਹੋ ਜਿਹੇ ਪ੍ਰੋਗਰਾਮ ਆ ਰਹੇ ਆ, ਇਹਨਾਂ ਨੇ ਬਾਕੀ ਦਾ ਜਿਹੜਾ 30, 40, 50% ਰਹਿ ਗਿਆ ਉਹ ਕਵਰ ਕਰਨਾ ਤੁਹਾਡਾ ਲਾਸ। 100% ਤਾਂ ਕਦੇ ਵੀ ਨਹੀਂ ਹੁੰਦਾ। ਬਟ ਇਹ ਹੂੰ, ਆ ਵੀ ਤੁਸੀਂ ਮਤਲਬ ਡੁੱਬਦੇ ਨੀ ਗੇ, ਤੁਹਾਨੂੰ ਬੈਂਕਰਪਸੀ ਵਾਲਾ ਚੱਕਰ ਨਹੀਂ ਪੈਂਦਾ ਗਾ, ਤੇ ਉਹ ਤੁਹਾਨੂੰ 1 ਸਾਲ ਸਰਵਾਈਵ ਕਰਾ ਲੈਂਦੇ ਆ। ਪਰ ਹੁਣ ਤਾਂ ਇਹ ਜਿਹੜੀ ਜਿੰਨੀ ਕੁ ਗੱਲ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ, ਸਾਲ ਦਾ ਪ੍ਰੋਸੈਸ ਨਹੀਂ, ਅਗਲੇ ਸਾਲ ਵੀ ਇਹੋ ਜਿਹੇ ਇੰਪੈਕਟ ਆਪਾਂ ਨੂੰ ਦੇਖਣ ਨੂੰ ਮਿਲਣਗੇ, ਹੂੰ, ਕਿਉਂਕਿ ਹੂੰ, 2 ਸਾਲ ਉਹ ਕਹਿ ਰਹੇ ਨੇ ਨਾ ਵੀ 2 ਸਾਲ ਲੱਗਣਗੇ, ਦੈਨ ਵੀ ਵਿਲ ਸੀ ਦ ਡਿਫਰੈਂਸ ਕਿ ਜਿੰਨੀ ਅਸੀਂ ਟੈਰਿਫ ਵਾਲੇ ਜਾਂ ਟ੍ਰੇਡ ਡੈਫਿਸਿਟ ਦੀ ਗੱਲ ਕਰ ਰਹੇ ਹਾਂ, ਫਾਰਮਿੰਗ ਵਾਲੇ ਪਾਸੇ ਇਕੱਲੀ, ਜੀ, ਤੇ ਵੀ ਉਹ 2 ਸਾਲਾਂ ਬਾਅਦ ਫਾਰਮਰਾਂ ਨੂੰ ਇੰਪੈਕਟ ਪੋਜ਼ਿਟਿਵ ਦੇਖਣ ਨੂੰ ਮਿਲਣਗੇ। ਹੂੰ। ਜੀ, ਚਲੋ ਤੇ ਆਪਾਂ ਅਰਸ਼ਦੀਪ ਸਿੰਘ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਵਾਪਸ ਮੁੜਦੇ ਹਾਂ ਤੇ ਹੋਰ ਗੱਲਾਂ ਬਾਤਾਂ। USDA ਦੇ ਹੁਣ ਸ਼ਟਡਾਊਨ ਖੁੱਲ੍ਹ ਚੁੱਕਾ ਆ, ਉਹਨਾਂ ਦੇ ਆਫਿਸਿਸ ਨੂੰ ਲੈ ਕੇ CDFA ਦੀਆਂ ਗ੍ਰਾਂਟਸ ਜੋ ਚੱਲ ਰਹੀਆਂ ਉਹਦੇ ਬਾਰੇ ਵੀ ਆਪਾਂ ਜਿਹੜੀ ਚਰਚਾ ਕਰਦੇ ਹਾਂ, ਤੇ ਜਿੱਦਾਂ ਮੀਂਹ ਦੀ ਗੱਲ ਕੀਤੀ ਸੀ, ਪਾਣੀ ਦੀ ਕੀ ਸਥਿਤੀ ਆ ਉਸ ਬਾਰੇ ਵੀ ਆਪਾਂ ਚਰਚਾ ਕਰਾਂਗੇ। ਮਿਲਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਚੱਲ ਰਿਹਾ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਅਰਸ਼ਦੀਪ ਸਿੰਘ। ਅਰਸ਼ਦੀਪ ਸਿੰਘ ਜੀ, ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੋ ਬ੍ਰੇਕ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਗੱਲਬਾਤ ਕਰਦੇ ਹਾਂ USDA ਦੇ ਮਹਿਕਮਿਆਂ ਨੂੰ ਲੈ ਕੇ। ਉਸ ਮਹਿਕਮੇ ਦੇ ਅੰਦਰ ਬਹੁਤ ਸਾਰੇ ਜਿਹੜੇ ਹੋਰ ਮਹਿਕਮੇ ਆਉਂਦੇ ਆ, ਮੇਨ ਜਿਹੜੀ ਆ ਇਸ ਗਵਰਨਮੈਂਟ ਬ੍ਰਾਂਚ ਦੇ ਵਿੱਚ। ਸੋ ਆਫਿਸਿਸ ਦਾ ਕਿੱਦਾਂ ਹਾਲਾਤ ਓਪਨ ਨੇ, ਚੱਲ ਰਹੇ ਆ? ਸੋ ਐਪਲੀਕੇਸ਼ਨਸ ਵਗੈਰਾ ਕੀ ਫੈਡਰਲ ਲੈਵਲ ਦੀਆਂ ਗ੍ਰਾਂਟਸ ਦੀਆਂ ਚੱਲ ਰਹੀਆਂ? ਹਾਂਜੀ, ਨਹੀਂ ਪਿਛਲੇ ਮਹੀਨੇ ਜਿਵੇਂ ਆਪਾਂ ਨੂੰ ਪਤਾ ਸਾਰਿਆਂ ਨੂੰ ਗਵਰਨਮੈਂਟ ਸ਼ਟਡਾਊਨ ਜਿਹੜਾ ਉਹ ਹੋ ਗਿਆ, ਓਪਨ ਹੋ ਗਈ ਸੀ ਗਵਰਨਮੈਂਟ, ਹਨਾ। ਤੇ ਉਹਦੇ ਦੇ ਨਾਲ ਹੀ ਫਿਰ ਸਾਰੀਆਂ ਜਿੰਨੇ ਵੀ ਆਫਿਸਿਸ ਨੇ USDA ਦੇ ਉਹ ਵੀ ਓਪਨ ਹੋ ਗਏ ਆ। ਤੇ ਆਪਾਂ ਵੀ ਅੱਗੇ ਵੀ ਗੱਲ ਕੀਤੀ ਸੀ ਇਹ ਵੀ, ਅੱਗੇ ਜਦ ਜ਼ਿਆਦਾ ਡੈਡਲਾਈਨਸ ਹੁੰਦੀਆਂ ਸੀਗੀਆਂ 10 ਦਸੰਬਰ 5 ਦਸੰਬਰ ਹੁੰਦੇ ਸੀਗੇ ਪ੍ਰੋਗਰਾਮਾਂ ਦੇ, ਹਨਾ। ਤੇ ਉਦੋਂ ਬਾਅਦ 'ਚ ਐਪਲੀਕੇਸ਼ਨ ਨਹੀਂ ਲੈਂਦੇ ਹੁੰਦੇ ਸੀਗੇ। ਤੇ ਹੁਣ ਕਿਉਂਕਿ ਗਵਰਨਮੈਂਟ ਸ਼ਟਡਾਊਨ ਇੰਨਾ ਲੰਬਾ ਚੱਲ ਰਹੀ ਆ ਤੇ ਉਹਨਾਂ ਨੇ ਮਤਲਬ ਡੈਡਲਾਈਨ ਕੋਈ ਨਹੀਂ ਗਈ ਹਜੇ ਫਸਟ ਕੁਆਰਟਰ ਦੀ। ਤੇ ਜਿਹੜੀਆਂ ਪਹਿਲੇ 31 ਦਸੰਬਰ ਤੱਕ ਇਹਨਾਂ ਨੇ ਲੈਣੀ ਐਪਲੀਕੇਸ਼ਨ, ਉਹ ਸਾਰੀਆਂ ਓਪਨ ਹੀ ਆ ਸਾਰੇ ਆਫਿਸਿਸ ਦੇ ਵਿੱਚ ਜਾ ਕੇ। ਤੇ ਜੇ ਕਿਸੇ ਨੇ ਨਹੀਂ ਅਪਲਾਈ ਕੀਤੀ ਤਾਂ ਐਂ ਨਾ ਸਮਝੋ ਵੀ ਲੇਟ ਹੋ ਗਏ, ਹਜੇ ਟਾਈਮ ਹੈਗਾ, ਉਹਨਾਂ ਨੇ ਐਪਲੀਕੇਸ਼ਨਾਂ ਲੈ ਲੈਣੀਆਂ ਨੇ। ਤੇ ਚਾਹੇ ਕਿਸੇ ਦੀ ਇਰੀਗੇਸ਼ਨ ਦੀ ਆ, ਟਰੈਕਟਰ ਦੀ ਆ, ਕੋਈ CSPs ਦੀ ਆ, ਕੋਈ ਵੀ ਕਿਸੇ ਵੀ ਤਰ੍ਹਾਂ ਦੀ ਗ੍ਰਾਂਟ ਦੀ ਐਪਲੀਕੇਸ਼ਨ ਹੈ USDA ਦੀ। ਸੋ ਉਹਨਾਂ ਦੀ ਕੋਈ ਵੀ ਡੈਡਲਾਈਨ ਲੰਘੀ ਨਹੀਂ ਹੈ। ਸੋ ਆਪਾਂ ਅਪਲਾਈ ਕਰ ਸਕਦੇ ਹਾਂ ਜਾ ਕੇ, ਹਨਾ। ਹਾਂ, ਫੰਡਿੰਗ ਦਾ ਜ਼ਰੂਰ ਹੈਗਾ, ਅਨਸਰਟਨਟੀ ਉੱਥੇ ਵੀ ਹੈਗੀ ਆ, ਹਜੇ ਵੀ ਉਹਨਾਂ ਨੂੰ ਪ੍ਰੋਗਰਾਮਸ ਦੀ ਪੂਰੀ ਕਲੈਰਿਟੀ ਨਹੀਂ ਹੈਗੀ। ਤੇ ਪਰ ਉਹ ਐਪਲੀਕੇਸ਼ਨਸ ਲੈ ਰੱਖੀ ਜਾ ਰਹੇ ਨੇ। ਤੇ ਜਿਵੇਂ ਉਦਾਹਰਨ ਦੇ ਤੌਰ ਤੇ ਵੀ ਟਰੈਕਟਰ ਦੇ ਪੈਸੇ ਪਰ ਹਾਰਸ ਪਾਵਰ ਦਿੰਦੇ ਹੁੰਦੇ ਆ, ਹਨਾ। ਤੇ ਵੀ ਉਹ ਕਿੰਨੇ ਨੇ ਇਸ ਸਾਲ 'ਚ ਕਿਸ ਏਰੀਏ 'ਚ, ਉਹ ਪੁਰਾਣੇ ਹੀ ਨੰਬਰ ਦਿਖਾਈ ਜਾ ਰਹੇ ਨੇ ਤੇ ਨਵਿਆਂ ਦੀ ਹਜੇ ਕੋਈ ਗੱਲ ਨਹੀਂ ਕਰਦੇ। ਉਹ ਕਹਿੰਦੇ ਸਾਡੇ ਕੋਲ ਹਜੇ ਆਇਆ ਹੀ ਨਹੀਂ ਡੇਟਾ, ਹਨਾ। ਸੋ ਆਪਾਂ ਆਪਦੀਆਂ ਐਪਲੀਕੇਸ਼ਨਾਂ ਜੇ ਲਾਉਣੀਆਂ ਉਹ ਲਾਈਨ 'ਚ ਲਾਓ ਤੇ ਬਾਕੀ ਫਿਰ ਜਦੋਂ ਉਹਨਾਂ ਕੋਲ ਜ਼ਿਆਦਾ ਇਨਫੋਰਮੇਸ਼ਨ ਆਊਗੀ ਫਿਰ ਉਹ ਆਪਾਂ ਨੂੰ ਉਵੇਂ ਅਪਡੇਟ ਕਰ ਦੇਣਗੇ। ਠੀਕ ਹੈ ਜੀ। ਤੇ CDFA ਨੂੰ ਲੈ ਕੇ ਕਿੱਦਾਂ ਚੱਲ ਰਿਹਾ? CDFA ਦੀਆਂ ਗ੍ਰਾਂਟਸ ਦਾ ਕਿੱਦਾਂ ਆ? ਕੁਛ ਤਾਂ ਸਪੈਸ਼ਲਟੀ ਕ੍ਰੌਪ ਲਈ ਬਲੌਕ ਗ੍ਰਾਂਟ ਪ੍ਰੋਗਰਾਮ ਵਗੈਰਾ ਸੀਗੇ, ਕਹਿੰਦੇ ਅਜੇ ਤੱਕ ਬੰਦ ਹੀ ਆ, ਖੋਲ੍ਹੇ ਹੀ ਨਹੀਂ ਇਸ ਵਾਰ। ਇਹਨਾਂ ਨੇ ਖਾਸਾ ਡਿਲੇ ਚੱਲ ਰਿਹਾ ਕੰਮ। ਹਾਂਜੀ, ਨਹੀਂ ਉਹ 'ਚ ਜਿਹੜੇ ਲੈਜਿਸਲੇਟਿਵ ਪ੍ਰੋਸੈਸ ਦੇ ਵਿੱਚ ਕਾਫੀ ਜ਼ਿਆਦਾ ਡਿਲੇ ਆ ਗਿਆ ਇਹਨਾਂ ਦੇ, ਹਨਾ। ਜਿੰਨੀ ਵੀ ਆਪਾਂ ਫੰਡਿੰਗ ਦੇਖਦੇ ਸੀਗੇ, ਆਪਾਂ ਬਹੁਤ ਵਾਰ ਆਪ ਵੀ ਅਨਾਊਂਸ ਕੀਤੀ ਹੈ। ਤੇ ਬਈ ਜਿਵੇਂ 2 ਪ੍ਰੋਗਰਾਮ ਹੀ 3 ਜਿਹੜੇ ਆਪਣੇ ਤੇ ਜ਼ਿਆਦਾ ਐਪਲੀਕੇਬਲ ਹੁੰਦੇ ਆ, ਜਿਵੇਂ ਹੈਲਥੀ ਸੋਇਲ ਆ, ਸਵੀਪ ਆ, ਉਹਨਾਂ 2 ਪ੍ਰੋਗਰਾਮਾਂ ਦੇ ਵਿੱਚ ਹੀ ਆਲਮੋਸਟ $70 ਮਿਲੀਅਨ 70 ਤੋਂ ਜ਼ਿਆਦਾ ਉਹਨਾਂ ਨੇ ਡਿਸਟਰੀਬਿਊਟ ਕਰਨਾ ਸੀ ਇਸ ਪ੍ਰੋਗਰਾਮ ਦੇ ਵਿੱਚ, ਹਨਾ। ਇਸ ਸਾਲ ਦੇ ਵਿੱਚ ਉਹਦੀਆਂ ਐਪਲੀਕੇਸ਼ਨਾਂ ਲੈਣੀਆਂ ਸ਼ੁਰੂ ਕਰਨੀਆਂ ਸੀ। ਤੇ ਪਰ ਉਹਨਾਂ ਦਾ ਕਹਿਣਾ ਇਹ ਆ ਵੀ ਪਹਿਲਾਂ ਜਿਹੜੀ ਪ੍ਰੋਜੈਕਸ਼ਨ ਸੀਗੀ ਵੀ 1 ਅਕਤੂਬਰ ਤੋਂ, ਆਪਾਂ ਤੁਹਾਨੂੰ ਯਾਦ ਹੋਣਾ ਰਾਜਕਨ ਜੀ ਇੱਕ ਇੰਟਰਵਿਊ 'ਚ ਕਿਹਾ ਸੀਗਾ ਵੀ ਉਹ ਡਰਾਫਟ ਦੇਣਗੇ, ਆਪਾਂ ਫਿਰ ਉਹ ਡਰਾਫਟ ਰਿਵਿਊ ਕਰਾਂਗੇ, ਹਨਾ, ਪ੍ਰੋਗਰਾਮ ਦੇ ਵਿੱਚ। ਬਿਲਕੁਲ ਤੁਸੀਂ ਦੱਸਿਆ ਸੀਗਾ। ਤੇ ਉਹ ਡਰਾਫਟ ਉਹਨਾਂ ਨੇ 1 ਅਕਤੂਬਰ ਨੂੰ ਰਿਲੀਜ਼ ਕਰਨਾ ਸੀਗਾ ਤੇ ਉਹ ਦੇਖ ਲਓ ਵੀ ਹਜੇ ਤੱਕ ਡਰਾਫਟ ਵੀ ਰਿਲੀਜ਼ ਨਹੀਂ ਹੋਇਆ ਪਬਲਿਕ ਕਮੈਂਟਸ ਲਈ। ਤੇ ਉਹ 'ਚ ਉਹਦਾ ਕਾਰਨ ਉਹ ਇਹ ਦੱਸ ਰਹੇ ਨੇ ਵੀ ਜਿਹੜੀ ਲੈਜਿਸਲੇਟਿਵ ਪ੍ਰੋਸੈਸ ਆ ਉਹਨੇ ਕੁਐਸਚਨ ਕਰ ਦਿੱਤਾ ਜਿਹੜੀ ਫੰਡਿੰਗ ਆ ਵੀ ਕਿਵੇਂ ਇਹ ਡਿਸਟਰੀਬਿਊਟ ਹੋਣੀ ਹੈ। ਤੇ ਉਹਦੇ 'ਚ ਹੁਣ ਉਹਨਾਂ ਨੇ 2 ਪ੍ਰੋਗਰਾਮਸ ਦੀ ਤਾਂ ਐਕਸੈਪਸ਼ਨ ਪਿਛਲੇ ਵਾਰੀ ਮਿਲੀ ਹੋਈ ਹੈ, ਸਵੀਪ ਤੇ ਹੈਲਥੀ ਸੋਇਲ ਦੀ। ਸੋ ਐਕਸਪੈਕਟ ਕਰ ਰਹੇ ਨੇ ਵੀ ਉਹਨਾਂ ਲਈ ਉਹ ਜਿਹੜੀ ਪ੍ਰਪੋਜ਼ਲ ਨੇ, ਜਿਨ੍ਹਾਂ ਨੇ ਵੰਡਣੇ ਪੈਸੇ, ਨਾ ਕਿ ਗਰੋਅਰ ਲਈ, ਜਿਹੜੀਆਂ ਆਰਗੇਨਾਈਜੇਸ਼ਨਾਂ ਨੇ ਵੰਡਣੇ ਨੇ, ਬਲੌਕ ਗ੍ਰਾਂਟ ਕਹਿੰਦੇ ਜਿਨ੍ਹਾਂ ਨੂੰ, ਬਲੌਕ ਗ੍ਰਾਂਟ ਰੈਸੀਪੀਐਂਟ, ਉਹਨਾਂ ਲਈ ਉਹ ਐਪਲੀਕੇਸ਼ਨਸ ਉਹਨਾਂ ਨੇ ਅਗਲੇ ਮਹੀਨੇ ਖੋਲ੍ਹਣ ਦਾ ਉਹਨਾਂ ਦਾ ਹੈਗਾ ਵੀ ਜਨਵਰੀ 'ਚ ਖੋਲ੍ਹ ਦੇਣਗੇ। ਤੇ ਫਿਰ ਉਹ 3 ਮਹੀਨੇ ਦਾ ਉਹਨਾਂ ਦਾ ਪ੍ਰੋਸੈਸ ਹੋਊਗਾ, ਠੀਕ ਆ। ਤੇ ਫਿਰ ਗਾਹਾਂ ਜਾ ਕੇ ਸਮਰ ਤੋਂ ਪਹਿਲਾਂ ਉਹਨਾਂ ਨੂੰ ਅਸਾਈਨ ਹੋ ਜਾਣਗੇ ਸਾਰਿਆਂ ਨੂੰ ਪੈਸੇ ਕਿੰਨੇ ਨੇ। ਤੇ ਸਮਰ ਦੇ ਵਿੱਚ ਅਗਲੇ ਸਾਲ ਜਾ ਕੇ ਉਹ ਐਪਲੀਕੇਸ਼ਨਾਂ ਗਰੋਅਰਸ ਤੋਂ ਲੈਣਗੇ। ਸੋ ਜਿਹੜੇ 2 ਪ੍ਰੋਗਰਾਮ ਤੇ ਜਿਹੜੇ ਬਾਕੀ ਦੀ ਫੰਡਿੰਗ ਹੈਗੀ ਆਲਮੋਸਟ $100 ਮਿਲੀਅਨ ਹੋਰ ਆ। ਤੇ ਉਹਨਾਂ ਨੂੰ ਲੈਜਿਸਲੇਟਿਵ ਪ੍ਰੋਸੈਸ ਦੇ ਥਰੂ ਜਾਣਾ ਪੈਣਾ। ਉਹ 'ਚ ਬੇਸਿਕਲੀ 3 ਮਹੀਨੇ ਹੋਰ ਡਿਲੇ ਹੋ ਜਾਣਾ। ਸੋ ਜੇ ਸਮਰ 'ਚ ਹੋ ਰਹੀਆਂ ਤਾਂ ਉਹ ਵਿੰਟਰ 'ਚ ਜਾ ਕੇ ਫਿਰ ਪੈਸੇ ਰਿਲੀਜ਼ ਹੋਣਗੇ। ਮਤਲਬ ਅਗਲੇ ਸਾਲ ਦੇ ਅਖੀਰ ਤੱਕ ਹੀ ਆ ਜੇ ਕਿਤੇ ਹੋਈਆਂ ਤਾਂ, ਕਹਿਣ ਦਾ ਭਾਵ। ਹਾਂ, ਦਸੰਬਰ 'ਚ ਹੀ ਉਹ ਕਹਿ ਰਹੇ ਆ 2026 'ਚ। 1 ਸਾਲ ਪੂਰਾ ਡਿਲੇ ਆ। 1 ਸਾਲ ਡਿਲੇ ਹੋ ਜਾਣਾ, 6 ਮਹੀਨੇ ਤਾਂ ਲੱਗ ਹੀ ਚੱਲੋ। ਪਰ ਜਿਹੜੇ ਆਪਣੇ ਗਰੋਅਰ ਨੇ ਉਹ ਜ਼ਿਆਦਾ ਜਿਹੜੇ ਸਵੀਪ ਤੇ ਹੈਲਥੀ ਸੋਇਲ ਲਈ ਜ਼ਿਆਦਾ ਵੇਟ ਕਰਦੇ ਨੇ। ਉਹ ਜ਼ਰੂਰ ਆ ਵੀ ਅਗਲੇ ਸਾਲ ਸਮਰ 'ਚ ਜਿਹੜੇ ਐਪਲੀਕੇਸ਼ਨਾਂ ਲੈਣ ਲੱਗ ਜਾਣਗੇ ਗਰੋਅਰਸ। ਨਹੀਂ ਫਿਰ ਅਰਸ਼ਦੀਪ ਸਿੰਘ, ਜਿਹੜੀ ਇਹਨਾਂ ਨੇ ਪਰ ਈਅਰ ਫਿਰ ਇਹਨਾਂ ਨੇ ਜਿਹੜੀ ਮਨੀ ਰੱਖੀ ਹੁੰਦੀ ਆ, ਫਿਰ ਉਹ ਕਿੱਧਰ ਜਾਂਦੀ ਹੈ ਜਦੋਂ 1 ਸਾਲ ਡਿਲੇ ਹੋ ਗਿਆ?
ਹਾਂਜੀ, ਜਿਹੜੀ ਤਾਂ ਜਿਵੇਂ 2026, 27, 28 ਦੀ ਜਿਹੜੇ ਪ੍ਰੋਗਰਾਮ ਹੋਣਗੇ ਉਹਨਾਂ ਨੇ 26 'ਚ ਓਪਨ ਕਰਤੇ ਤਾਂ ਫਿਰ ਉਹ ਖਿੱਚੋਤਾਣ ਸ਼ੁਰੂ ਹੋ ਜਾਂਦੀ ਵੀ ਇਹ ਸਾਲ ਲਾਓ ਤੇ ਜੇ ਨਾ ਵੀ ਹੋਵੇ, ਜਿਵੇਂ ਹੁਣ ਪਿਛਲੇ ਸਾਲ ਵਾਲੀਆਂ ਜਿਹੜੀਆਂ ਐਪਲੀਕੇਸ਼ਨਾਂ ਇਹ ਸਾਲ ਕੰਪਲੀਟ ਹੋਣੀਆਂ ਸੀਗੀਆਂ 2025 'ਚ ਨਾ, ਜਿਹੜੇ ਪਿਛਲੇ ਵਾਰੀ ਦੀਆਂ 2023 ਵਾਲੀਆਂ ਐਪਲੀਕੇਸ਼ਨਾਂ 23, 24, 25 ਦੀ 25 ਡੈਡਲਾਈਨ ਸੀ। ਹੁਣ ਇੱਕ ਗ੍ਰਾਂਟ ਆਪਾਂ ਨੂੰ ਮਿਲੀ ਹੋਈ ਆ, ਉਹਦੀ ਈਮੇਲ ਆ ਗਈ ਵੀ ਜੇ ਤੁਹਾਡੇ ਤੋਂ ਨਹੀਂ ਪੂਰੀ ਹੁੰਦੀ ਤਾਂ ਤੁਹਾਨੂੰ ਅਸੀਂ ਸਾਲ ਦੀ ਫ੍ਰੀ ਐਕਸਟੈਂਸ਼ਨ ਦੇ ਦਿੰਦੇ ਹਾਂ। ਫਿਰ ਐਕਸਟੈਂਸ਼ਨਾਂ ਤੇ ਆ ਜਾਂਦੇ ਇਹੋ ਜਿਹੀ ਚੀਜ਼ਾਂ ਕਰਨ ਹੋਣ ਲੱਗ ਜਾਂਦੀਆਂ ਹਨਾ, ਤੇ ਉਵੇਂ ਦਾ ਹੀ ਕੁਛ ਇੱਧਰ ਹੋਊਗਾ, ਪਰ ਹਜੇ ਤਾਂ ਓਪਨ ਵੀ ਨਹੀਂ ਹੋਈ ਹੈ। ਬਾਅਦ 'ਚ ਕਲੋਜ਼ ਵਾਲੀ ਤੇ ਚਲੋ ਬਾਅਦ ਦੀ ਗੱਲ ਹੈ ਵੀ ਕਿਵੇਂ ਹੁੰਦੀਆਂ ਨੇ ਹਨਾ। ਤੇ ਪਰ ਉਹਦੇ ਲਈ ਆਪਣਾ ਇਹੀ ਆ ਵੀ ਸਾਰੇ ਗਰੋਅਰਸ ਨੂੰ ਵੀ ਜੇ ਕੋਈ ਵੇਟ ਕਰ ਸਕਦਾ, ਜਿਵੇਂ ਇਰੀਗੇਸ਼ਨ ਵਾਲੇ ਆ ਹਨਾ, ਸੋਲਰ ਵਗੈਰਾ ਲੱਗ ਜਾਂਦਾ ਸਵੀਪ 'ਚ, ਅਗਲਾ ਸੀਜ਼ਨ ਕੱਢ ਸਕਦੇ ਆ ਤਾਂ ਉਹ ਵੇਟ ਕਰ ਲੈਣ, ਕਿਉਂਕਿ ਪ੍ਰਪੋਜ਼ਲ ਲੈਣੇ ਸ਼ੁਰੂ ਕਰ ਦੇਣਗੇ ਅਗਲੇ ਆਪਣੇ ਜਨਵਰੀ 'ਚ, ਤੇ ਆਪਾਂ ਅਪਡੇਟ ਕਰਦੇ ਰਹਾਂਗੇ ਜਦੋਂ ਡੇਟਸ ਵਗੈਰਾ ਆਈਆਂ। ਤੇ ਪਰ ਉਹ ਹੁਣ ਐਂ ਲੱਗ ਰਿਹਾ ਵੀ ਅਗਲੇ ਸਾਲ ਸਮਰ 'ਚ ਉਹ ਐਪਲੀਕੇਸ਼ਨ ਲੈਣਗੇ ਕਿ ਉਹ Q3 'ਚ ਦੱਸ ਦੇਣਗੇ ਕਿਹਨੂੰ ਮਿਲੀ ਐਂਡ ਤੱਕ, ਤੇ Q4 'ਚ ਆਪਾਂ ਕੰਮ ਸ਼ੁਰੂ ਕਰ ਸਕਦੇ ਹਾਂ ਅਗਲੇ ਸਾਲ ਵਿੰਟਰ 'ਚ। ਅੱਛਾ, ਇਹਨਾਂ ਦੀ ਹੁਣ ਵੈਬਸਾਈਟ ਤੇ 2023 ਦੀ ਕਹਿੰਦੇ ਵੀ ਬਲੌਕ ਗ੍ਰਾਂਟ ਉਹ ਬੰਦ ਹੋ ਗਈ ਆ ਤੇ ਹੁਣ ਤਾਂ 25 ਵੀ ਖਤਮ ਹੋਣ ਨੂੰ ਆ ਗਿਆ। ਸੋ ਇਹ ਕਿੱਦਾਂ ਮਤਲਬ ਉਦਾਂ ਇਹ ਦੱਸ ਰਹੇ ਕਹਿੰਦੇ ਵੀ 82% ਅਸੀਂ ਪ੍ਰੋਜੈਕਟ ਜਿਹੜੇ ਆ ਕੰਪਲੀਟ ਕਰਤੇ ਆ। ਸੋ ਇੰਨੀ ਪੁਰਾਣੀ ਇਨਫੋਰਮੇਸ਼ਨ ਇਹ ਦੱਸ ਰਹੇ 23 ਵਾਲੀ ਓਬਵੀਅਸਲੀ ਬੰਦ ਹੋਊਗੀ। ਸੋ 25 ਦਾ ਕਿੱਦਾਂ ਆ, ਕਿੱਥੋਂ ਪਤਾ ਲੱਗਦਾ? ਸੋ ਇਹ ਬੜੀ ਕਨਫਿਊਜ਼ਨ ਆ। ਜੇ ਇਹਨਾਂ ਨੇ ਡਿਲੇ ਕਰਨੀ ਸੀ, ਕੋਈ ਆਊਟਰੀਚ ਕਿਉਂ ਨਹੀਂ ਦੱਸ ਕਿਉਂ ਨਹੀਂ ਰਹੇ ਵੀ 3 ਮਹੀਨੇ ਡਿਲੇ ਆ ਜਾਂ ਇਹ ਚੀਜ਼ ਦੀ ਸਮੱਸਿਆ ਜਿਹੜੀ ਉਹ ਚੱਲ ਰਹੀ ਆ? ਸੋ ਕਿਸਾਨ ਮਤਲਬ ਕਿੱਥੋਂ ਜਾ ਕੇ ਪਤਾ ਕਰਦਾ ਰਵੇ? ਨਹੀਂ, ਅੱਜ ਜਿਵੇਂ ਮੈਂ ਇੱਕ ਇਹਨਾਂ ਦੀ ਜਿਹੜੀ CDFA ਦੀ ਬਾਈਪਾਕ ਐਡਵਾਈਜ਼ਰੀ ਕਮੇਟੀ ਆ ਉਹਦੇ 'ਚ ਬੈਠਦਾ ਹਨਾ, ਤੇ ਉਹਦੀ ਸਾਡੀ ਕੁਆਰਟਰਲੀ ਮੀਟਿੰਗ ਅੱਜ ਹੀ ਹੋਈ ਸਵੇਰੇ ਹਨਾ, 10 ਤੋਂ 1 ਵਜੇ ਹੁੰਦੀ ਹੈ। ਤੇ ਉਹਦੇ 'ਚ ਮੇਰਾ ਕੁਐਸਚਨ ਇਹੀ ਸੀਗਾ ਵੀ ਤੁਸੀਂ ਦੱਸਿਆ ਕਿਉਂ ਨਹੀਂ ਹਨਾ, ਕਿਉਂਕਿ ਜਦੋਂ ਪਿਛਲੀ ਵਾਰ 2 ਮੀਟਿੰਗਸ ਜਿਹੜੀ CDFA ਸਟਾਫ ਵਾਲੇ ਆਏ ਸੀ, ਮੈਂ ਕਿਹਾ ਵੀ ਤੁਸੀਂ ਸਾਨੂੰ ਇਹੀ ਦੱਸਿਆ ਜਿਹੜੀ ਕਮੇਟੀ ਨੂੰ ਪਿਛਲੀਆਂ 2 ਕੁਆਰਟਰਲੀ ਮੀਟਿੰਗਸ ਤੇ ਵੀ ਅਸੀਂ 1 ਅਕਤੂਬਰ ਨੂੰ ਡਰਾਫਟ ਓਪਨ ਕਰ ਦੇਣਾ ਪਬਲਿਕ ਕਮੈਂਟਸ ਲਈ। ਤੇ ਮੈਂ ਕਿਹਾ ਨਹੀਂ ਹੋਇਆ। ਹੁਣ ਚਲੋ ਰੀਜ਼ਨ ਤੁਸੀਂ ਦੇਤਾ ਵੀ ਉਹ ਲੈਜਿਸਲੇਟਿਵ ਪ੍ਰੋਸੈਸ ਦੇ ਵਿੱਚ ਫਸ ਗਿਆ ਜਿਵੇਂ ਵੀ ਹੈਗਾ ਹਨਾ। ਮੈਂ ਕਿਹਾ ਪਰ ਗਰੋਅਰ ਨੂੰ ਕਿਉਂ ਦੱਸਿਆ? ਗਰੋਅਰ ਨੂੰ ਤਾਂ ਅੱਜ ਵੀ ਨਹੀਂ ਪਤਾ ਗਾ। ਮੈਂ ਕਿਹਾ ਮੈਂ ਆਪਦੇ ਬਿਹਾਫ ਤੇ ਜਿੰਨਾ ਕੁ CDFA ਸਟਾਫ ਜਾਣਦਾ ਮੈਂ ਉਹਨਾਂ ਨੂੰ ਫੋਨ ਕਰਕੇ ਜਾਂ ਈਮੇਲ ਕਰਕੇ ਪੁੱਛ ਰਿਹਾ ਵੀ ਕੀ ਸਟੇਟਸ ਹੈ ਹਨਾ। ਤੇ ਵੀ ਤੁਸੀਂ ਵੈਬਸਾਈਟ ਤੇ ਲਿਖੋ ਵੀ ਆਹ ਐਕਸਪੈਕਟੇਸ਼ਨ ਸੀ, ਆਹ ਸਾਡੀ ਡਿਲੇ ਆ ਇਸ ਕਰਕੇ, ਤੇ ਵੀ ਤੁਸੀਂ ਹੁਣ ਆਹ ਐਕਸਪੈਕਟ ਕਰ ਲਓ ਹਨਾ, ਤਾਂ ਕਿ ਬੰਦਾ ਆਪਦੀ ਪਲੈਨਿੰਗ ਤਾਂ ਕਰ ਸਕੇ। ਸੋ ਹੁਣ ਉਹ ਕਹਿੰਦੇ ਵੀ ਹਾਂ ਵੀ ਇਹ ਸਾਨੂੰ ਕਮਿਊਨੀਕੇਟ ਕਰ ਦੇਣਾ ਚਾਹੀਦਾ ਸੀਗਾ ਹਨਾ। ਸੋ ਹੁਣ ਮੈਨੂੰ ਲੱਗਦਾ ਵੀ ਕਮਿਊਨੀਕੇਸ਼ਨ ਆਊਗੀ ਵੈਬਸਾਈਟ ਤੇ ਛੇਤੀ, ਤੇ ਜਾਂ ਉਹਨਾਂ ਨੂੰ ਇੱਕ ਫੋਰਸ ਕੀਤਾ ਸੀਗਾ ਵੀ ਜਿਹੜੇ ਤੁਸੀਂ ਸਾਡੇ ਗਰੋਅਰ ਆ, ਜਿਵੇਂ ਹੁਣ ਆਪਣੇ ਕੋਲ 500 550 ਆਪਣੇ ਕੋਲ ਮੈਂਬਰ ਆ, ਤੇ ਮੈਂ ਕਿਹਾ ਸੀ ਵੀ ਅਸੀਂ ਤੁਹਾਡੇ ਤੋਂ ਪੁੱਛ ਕੇ ਇਨਫੋਰਮੇਸ਼ਨ ਦੇਣੀ, ਜੋ ਤੁਸੀਂ ਨਹੀਂ ਦਿੰਦੇ ਅਸੀਂ ਆਪਣੇ ਗਰੋਅਰਸ ਨੂੰ ਕਿਵੇਂ ਦੱਸੀਏ ਹਨਾ। ਤੇ ਉਹਦੇ 'ਚ ਮੈਂ ਉਹਨਾਂ ਨੂੰ ਹੁਣ ਰਿਕੁਐਸਟ ਕੀਤੀ ਹੈ CDFA ਨੂੰ ਡਾਇਰੈਕਟਲੀ ਵੀ ਪੱਗ ਦੀ ਮੀਟਿੰਗ ਹੋਇਆ ਕਰੂਗੀ ਮੰਥਲੀ ਉਹਦੇ ਸਟਾਫ ਨਾਲ ਸੈਪਰੇਟ। ਉਹਦੇ 'ਚ ਆਪਾਂ ਇਹ ਕੁਐਸਚਨ ਉਹਨਾਂ ਨੂੰ ਸਿੱਧੇ ਪੁੱਛਿਆ ਕਰਾਂਗੇ, ਫਿਰ ਆਪਾਂ ਆਪਣੇ ਗਰੋਅਰਸ ਨੂੰ ਉਵੇਂ ਅਪਡੇਟ ਕਰਦੇ ਰਵਾਂਗੇ। ਜੀ, ਜੀ ਬਿਲਕੁਲ। ਚਲੋ ਸੁਣਦੇ ਰਹੋ ਪ੍ਰੋਗਰਾਮ ਤੇ ਆਪਾਂ ਤੁਹਾਨੂੰ ਇਸ ਦੇ ਬਾਰੇ ਜਿਹੜਾ ਉਹ ਦੱਸਦੇ ਰਵਾਂਗੇ। ਸੋ ਪਤਾ ਜਿਹੜਾ ਉਹ ਲੱਗਦਾ ਰਵੇ, ਫਾਇਦਾ ਹੋਵੇ, ਮਜ਼ਾ ਫਾਇਦਾ ਤਾਂ ਹੀ ਆ ਵੀ ਉਹ ਜਿਹੜੀਆਂ ਜਿਹਨੂੰ ਜ਼ਰੂਰਤ ਆ ਉਹਨਾਂ ਨੂੰ ਉਹ ਗ੍ਰਾਂਟਸ ਜਿਹੜੀਆਂ ਉਹ ਮਿਲ ਵੀ ਜਿਹੜੀਆਂ ਹੋ ਸਕਣ। ਤੇ ਪਾਣੀ ਨੂੰ ਲੈ ਕੇ ਕੀ ਸਿਚੁਏਸ਼ਨ ਚੱਲ ਰਹੀ ਹੈ ਜੀ? ਵਾਟਰ ਦੀ ਕੀ ਸਿਚੁਏਸ਼ਨ ਆ? ਪਾਣੀ ਨੂੰ ਲੈ ਕੇ ਖਾਸਾ ਰੌਲਾ ਆ। ਜਿੱਦਾਂ ਤੁਸੀਂ ਸਟੋਰਮਸ ਦੀ ਗੱਲ ਕੀਤੀ ਸੀ, ਸਟੋਰਮ ਵਗੈਰਾ ਆਏ ਆ। ਕੀ ਆ ਇਸ ਟਾਈਮ 10% ਕਹਿੰਦੇ ਸੀ ਐਲੋਕੇਸ਼ਨ ਇਸ ਵਾਰ ਕੀਤੀ ਆ। ਹੁਣ ਅੱਗੇ ਜਿਹੜੇ ਹੋਰ ਸਟੋਰਮਸ ਆਉਣਗੇ ਫਿਰ ਚੇਂਜ ਹੋ ਸਕਦੀ ਆ? ਹਾਂਜੀ, ਨਹੀਂ ਜਿਹੜਾ ਇਸ ਸਾਲ ਜਿਹੜਾ ਆਪਾਂ ਦੇਖਦੇ ਆ, ਚਲੋ ਹਜੇ ਤਾਂ ਜਿਹੜਾ ਸੀਜ਼ਨ ਆ ਵਾਟਰ ਸੀਜ਼ਨ ਉਹ ਤਾਂ 1 ਅਕਤੂਬਰ ਤੋਂ ਹੀ ਸ਼ੁਰੂ ਹੋਇਆ ਹਨਾ, ਸ਼ੁਰੂ ਹੀ ਹੋਇਆ ਜੀ। ਤੇ ਉਹ ਅਬਵ ਐਵਰੇਜ ਚੱਲ ਰਿਹਾ ਸੋ ਫਾਰ। ਤੇ ਜੇ ਆਪਾਂ ਸਾਰੇ ਰੈਜ਼ਰਵਾਇਰ ਜਿਵੇਂ ਹੁਣ ਤੁਸੀਂ ਸਕਰੀਨ ਤੇ ਦਿਖਾ ਵੀ ਰਹੇ ਆ ਵੀ ਰੈਜ਼ਰਵਾਇਰ ਦੀ ਸਟੇਟਸ ਦੇਖੀਏ ਤਾਂ ਸਾਰੇ ਅਬਵ ਐਵਰੇਜ ਜਾਂ ਅਬਵ ਐਵਰੇਜ ਚੱਲ ਰਹੇ ਆ, ਹਿਸਟੋਰੀਕਲ ਐਵਰੇਜ ਤੋਂ ਉੱਪਰ ਹਨਾ ਕਪੈਸਿਟੀ। ਸੋ ਉਸ ਐਂਗਲ ਤੋਂ ਵਧੀਆ ਵਾਟਰ ਦੀ ਸਿਚੁਏਸ਼ਨ ਠੀਕ ਲੱਗ ਰਹੀ ਹੈ। ਜਿਹੜੀ 10% ਐਲੋਕੇਸ਼ਨ ਕੀਤੀ ਹੈ ਜ਼ਿਆਦਾ ਸਾਲਾਂ ਦੇ ਵਿੱਚ 0% ਹੀ ਹੁੰਦੀ ਸੀ ਇੰਨੀ ਅਰਲੀ ਵਾਰਨਿੰਗ ਦੇ ਵਿੱਚ ਹਨਾ। ਅੱਛਾ, ਠੀਕ ਆ। ਤੇ ਉਹ ਹੁਣ ਕਿਉਂਕਿ 1 ਅਪ੍ਰੈਲ ਨੂੰ ਜਾ ਕੇ ਇਹਨਾਂ ਕੋਲ ਐਕੂਰੇਟ ਨੰਬਰ ਆਉਣੇ ਆ, ਉਹ ਦਿਨ ਦੱਸਣਗੇ ਵੀ ਇੰਨੇ % ਐਲੋਕੇਸ਼ਨ ਹੋਣੀ ਹੈ ਹਨਾ। ਬਰਫ਼ ਸੋ ਕਿੰਨੀ ਵਧੀਆ ਪੈਂਦੀ start ਆ? ਸੋ ਉਹਦੇ ਤੇ ਡਿਪੈਂਡ ਕਰਦਾ ਹੈ ਸਾਰਾ। ਹਾਂ, ਕਿਉਂਕਿ ਹੁਣ ਤੋਂ ਲੈ ਕੇ ਹੈ ਜੀ 1 ਅਕਤੂਬਰ ਤੱਕ ਕਾਫੀ ਸਮਾਂ ਪਿਆ, ਤੇ ਵੀ ਮੀਂਹ ਕਿੰਨੇ ਪੈਂਦੇ ਆ, ਠੰਡ ਰਹਿੰਦੀ ਆ ਵੀ ਸਨੋ ਪੈਕ ਵਧੀਆ ਰਹਿੰਦਾ ਕਿ ਜੇ ਗਰਮੀ ਹੋ ਜਾਂਦੀ ਹੈ ਤਾਂ ਮੈਲਟ ਹੋਣ ਲੱਗ ਜਾਂਦਾ, ਫੇਰ ਘਟ ਜਾਂਦਾ ਹਨਾ।
ਸੋ ਬਹੁਤ ਸਾਰੇ ਹਜੇ ਹੈਗੇ ਨੇ ਫੈਕਟਰ ਜਿਹੜੇ ਇਹਨੂੰ ਕਰਨਗੇ ਚੇਂਜ। ਤੇ ਪਰ ਹੁਣ ਤੱਕ ਦੀ ਜੇ ਗੱਲ ਦੇਖੀ ਜਾਵੇ ਤਾਂ ਕਾਫੀ ਵਧੀਆ ਸੀਜ਼ਨ ਚੱਲ ਰਿਹਾ ਤੇ ਪਾਣੀ ਮੀਂਹ ਵੀ ਸੋਹਣੇ ਪੈ ਗਏ ਨੇ ਐਤਕੀ ਤਾਂ। ਤੇ ਜੇ ਆਪਾਂ 1 ਜਨਵਰੀ ਤੋਂ ਲੈ ਕੇ ਕਾਊਂਟ ਕਰਨ ਲੱਗੀਏ, ਤੁਸੀਂ ਆਪਦੇ ਏਰੀਆ ਦੇ ਵਿੱਚ ਦੇਖੋ, ਜਿਵੇਂ ਆਪਾਂ ਫਰੈਜ਼ਨੋ ਏਰੀਆ ਦੀ ਗੱਲ ਕਰਦੇ ਹਾਂ ਤੇ ਇੱਥੇ ਐਵਰੇਜ ਨੂੰ 20% ਜ਼ਿਆਦੇ ਮੀਂਹ ਪੈ ਚੁੱਕੇ ਆ। ਜੇ ਆਪਾਂ ਅੱਜ ਤੱਕ ਦੀ ਐਵਰੇਜ ਦੀ ਗੱਲ ਕਰੀਏ ਵੀ 1 ਜਨਵਰੀ ਤੋਂ ਲੈ ਕੇ 9 ਦਸੰਬਰ ਤੱਕ ਕਿੰਨਾ ਕੁ ਮੀਂਹ ਪੈਂਦਾ ਹਨਾ। ਆਪਣੇ ਏਰੀਏ ਦੇ ਵਿੱਚ 12 ਮਹੀਨਿਆਂ ਦੇ ਵਿੱਚ ਹਿਸਟੋਰੀਕਲੀ 10 ਇੰਚ ਪਾਣੀ ਮੀਂਹ ਪੈਂਦਾ ਵਾ ਹਨਾ। ਤੇ ਆਪਾਂ ਆਲਰੇਡੀ 13 ਇੰਚ ਦੇ ਨੇੜੇ ਹੋਏ ਆ ਇਸ ਟਾਈਮ। ਸੋ ਉਸ ਹਿਸਾਬ ਨਾਲ ਫਿਰ 20% ਆਪਾਂ ਉੱਪਰ ਚੱਲ ਰਹੇ ਹਾਂ। ਹਜੇ ਅਗਲੇ ਹਫ਼ਤੇ ਵਾਲਾ ਸਟਾਰਮ ਆਉਣਾ, ਉਹਨੇ ਹੋਰ ਐਡ ਕਰ ਦੇਣਾ ਇਹਦੇ ਵਿੱਚ। ਤੇ ਜੇ ਅੱਧਾ ਇੰਚ, ਪੌਣਾ ਇੰਚ ਜਾਂ 1 ਇੰਚ ਤੱਕ ਮੀਂਹ ਪੈ ਜਾਂਦਾ ਅਗਲੇ 15 ਦਿਨਾਂ 'ਚ, 20 'ਚ, ਤੇ ਫਿਰ ਆਪਾਂ 30 ਤੋਂ 35% ਅਬਵ ਚਲੇ ਜਾਵਾਂਗੇ ਐਵਰੇਜ ਤੋਂ। ਸੋ ਉਸ ਐਂਗਲ ਤੋਂ ਸਾਰਿਆਂ ਤੋਂ ਦੇਖਿਆ ਜਾਵੇ ਤਾਂ ਵੀ ਅਗਲਾ ਜਿਹੜਾ ਸੀਜ਼ਨ ਆ ਪਾਣੀ ਦੇ ਐਂਗਲ ਤੋਂ ਠੀਕ ਲੱਗ ਰਿਹਾ ਤੇ ਐਲੋਕੇਸ਼ਨਸ ਵੀ ਹੋ ਜਾਣਗੀਆਂ ਹਨਾ। ਤੇ ਇਹਦਾ ਪਰ ਇਹ ਮਤਲਬ ਨਹੀਂ ਆ ਵੀ ਜਿਹੜੀਆਂ ਰਿਸਟ੍ਰਿਕਸ਼ਨਸ ਨੇ ਸਿਗਮਾ ਥਰੂ ਵੀ ਉਹਨਾਂ 'ਚ ਕੋਈ ਵੀ ਆਪਾਂ ਨੂੰ ਸੌਖ ਹੋਊਗੀ। ਉਹਨਾਂ ਨੇ ਹੋਰ ਤੇਜ਼ ਹੀ ਹੋਣਾ, ਕਿਉਂਕਿ ਉਹ 1 ਸਾਲ ਦੇ ਨੰਬਰਾਂ ਨਾਲ ਕੋਈ ਉੱਤੇ ਬੜਾ ਫਰਕ ਨਹੀਂ ਪੈਂਦਾ, ਕਿਉਂਕਿ ਉਹ 30 ਈਅਰਸ ਐਵਰੇਜ ਲੈ ਕੇ ਚੱਲਦੇ ਆ ਹਨਾ। ਤੇ ਉਹਦੇ 'ਚ ਤਾਂ ਇਹ ਬਹੁਤ ਹੀ ਜਿਹੜੇ ਥੋੜਾ ਜਿਹਾ ਡਿਫਰੈਂਸ ਹੋਣਾ ਕੁਛ ਪੁਆਇੰਟਾਂ ਦਾ। ਸੋ ਜੇ ਕਿਸੇ ਨੂੰ ਉਸ ਐਂਗਲ ਤੋਂ ਪਾਣੀ ਦੀ ਪ੍ਰੋਬਲਮ ਹੈਗੀ ਆ ਸਿਗਮਾ ਵਾਲੇ ਪਾਸੇ, ਤਾਂ ਉਹ ਪ੍ਰੋਬਲਮ ਰਹੂਗੀ। ਉਹ ਨਾ ਇਹ ਹੋਵੇ ਵੀ ਲੱਗਦਾ ਵੀ ਪਾਣੀ ਮੀਂਹ ਬਹੁਤ ਪੈ ਗਿਆ ਤਾਂ ਉਹਦੇ ਨਾਲ ਫਰਕ ਪੈ ਜਾਊਗਾ। ਹਾਂ, ਜਿਨ੍ਹਾਂ ਕੋਲ ਵਾਟਰ ਐਲੋਕੇਸ਼ਨ ਹੈਗੀਆਂ ਨੇ ਤੇ ਉਹਨਾਂ ਨੂੰ ਜ਼ਰੂਰ ਸੌਖਾ ਹੋਊਗਾ, ਕਿਉਂਕਿ ਮੈਨੂੰ ਲੱਗਦਾ ਵੀ ਅਗਲੇ ਸੀਜ਼ਨ ਪਾਣੀ ਆਪਾਂ ਨੂੰ ਸੋਹਣਾ ਮਿਲ ਜੂਗਾ। ਤੇ ਜਿੱਥੇ 1 ਮਹੀਨਾ ਮਿਲਦਾ ਸੀਗਾ ਕਿਸੇ ਡਿਸਟ੍ਰਿਕਟ ਨੂੰ, ਉਹ ਮੈਨੂੰ ਲੱਗਦਾ ਵੀ ਥੋੜਾ ਜ਼ਿਆਦਾ ਮਿਲੂਗਾ। ਪਰ ਹਜੇ ਆਪਾਂ ਬਹੁਤ ਅਰਲੀ ਹੈ ਕਹਿਣਾ, ਬਟ ਇਹ ਆਪਣਾ ਐਸਟੀਮੇਟ ਹੀ ਹੈ ਵੀ ਅਗਲੇ ਸਾਲ ਪਾਣੀ ਦੀ ਐਲੋਕੇਸ਼ਨਸ ਵਗੈਰਾ ਠੀਕ ਹੋਣਗੀਆਂ। ਠੀਕ ਹੈ। ਤੇ ਪਿੱਛੇ ਜੇ ਕਾਫੀ ਅਰਸ਼ਦੀਪ ਸਿੰਘ ਰੌਲਾ ਜਿਹੜਾ ਹੋ ਰਿਹਾ ਵੀ ਜਿਹੜੀ ਸਰਕਾਰ ਆ ਉਹਨਾਂ ਨੇ ਕਈ ਜਿਹੜੇ GSAs ਆ ਉਹਨਾਂ ਨੂੰ ਪ੍ਰੋਬੇਸ਼ਨ ਦੇ ਉੱਤੇ ਪਾ ਦਿੱਤਾ, ਕਈਆਂ ਨੂੰ ਮੌਕਾ ਦਿੱਤਾ ਸੁਧਾਰਨ ਦਾ ਜਾਂ ਉਹ ਸਾਰਾ ਕੁਛ ਕਰਨ ਦਾ। ਸੋ ਸਿਗਮਾ ਦੇ ਚੱਲਦਿਆਂ ਉਹ ਸਥਿਤੀ ਅਜੇ ਵੀ ਉਦਾਂ ਹੀ ਬਰਕਰਾਰ ਚੱਲ ਰਹੀ ਹੈ। ਹਾਂਜੀ, ਨਹੀਂ ਉਹਦੇ 'ਚ ਦੇਖੋ ਕੋਈ ਡਿਫਰੈਂਸ ਨੀਗਾ। ਤਾਂ ਹੀ ਮੈਂ, ਕਿਉਂਕਿ ਆਪਾਂ ਅੱਗੇ 1-2 ਵਾਰ ਗੱਲ ਕੀਤੀ ਸੀਗੀ ਵੀ ਇਵੇਂ ਵੀ ਮੀਂਹ ਸੋਹਣੇ ਆ ਹਨਾ, ਤੇ ਫਿਰ ਵੀ ਪਾਣੀ ਅਗਲੀ ਵਾਰ ਮਿਲੂਗਾ। ਤੇ ਉਹ ਫਿਰ ਇੱਕ ਗਲਤ ਮੈਸੇਜ ਚਲਿਆ ਜਾਂਦਾ ਤੇ ਮੈਨੂੰ 1-2 ਵਾਰ ਬਾਅਦ 'ਚ ਗੱਲ ਕਰਕੇ ਗਰੋਰਾਂ ਨੂੰ ਪਤਾ ਲੱਗਿਆ। ਸੋ ਜਿਹੜੀ ਗੱਲ ਤੁਸੀਂ ਸਿਗਮਾ ਵਾਲੀ ਕੀਤੀ ਹੈ ਟੋਟਲੀ ਸੈਪਰੇਟ ਆ ਵੀ ਕਿੰਨਾ ਮੀਂਹ ਪੈਂਦਾ ਹੁਣ, ਕਿੰਨਾ ਨਹੀਂ ਪੈਂਦਾ। ਟੋਟਲੀ ਸੈਪਰੇਟ ਆ ਵੀ ਸਿਗਮਾ ਦੀਆਂ ਕੀ ਰਿਸਟ੍ਰਿਕਸ਼ਨਸ ਨੇ। ਸਿਗਮਾ ਦੀਆਂ ਰਿਸਟ੍ਰਿਕਸ਼ਨਸ ਉਵੇਂ ਹੀ ਨੇ, ਚਾਹੇ ਮੀਂਹ ਪਵੇ ਚਾਹੇ ਨਾ ਪਵੇ। ਜਿੰਨਾ ਹਾਂ, ਤੇ ਉਹਨਾਂ ਨੇ ਉਵੇਂ ਹੀ ਕੱਸ ਕੇ ਰੱਖਣਾ ਕੰਮ ਵੀ ਜਿੱਥੇ ਵਾਈਟ ਲੈਂਡ ਆ ਉਹਨਾਂ ਨੇ ਉਹੀ ਰਿਸਟ੍ਰਿਕਸ਼ਨਸ ਲਾਉਣੀਆਂ ਨੇ। ਇਹ ਜ਼ਰੂਰ ਆ ਵੀ ਜੇ ਅੱਗੇ $500 ਪੈਨਲਟੀ ਪਰ ਏਕੜ ਫੁੱਟ ਦੀ ਪੈਂਦੀ ਹੈ, ਜੇ ਮੀਂਹ ਸੋਹਣੇ ਪਈ ਜਾਣ ਤਾਂ 500 ਹੀ ਰਹੂਗੀ। ਤੇ ਜੇ ਹੋਰ ਘੱਟ ਗਏ ਤਾਂ 500 ਤੋਂ 2000 ਤੱਕ ਬਾਈ ਲਾਅ ਜਾ ਸਕਦੇ ਆ, ਜਦੋਂ ਮਰਜ਼ੀ ਕਰ ਲੈਣ, ਕਿਉਂਕਿ ਫਿਰ ਉਹਨਾਂ ਨੇ ਹੋਰ ਤੇਜ਼ ਕਰ ਦੇਣੀ ਆ ਹਨਾ ਜਿਹੜੀ ਆਪਣੀ ਇੰਪਲੀਮੈਂਟੇਸ਼ਨ ਹੈ। ਕਿਉਂਕਿ ਹਰੇਕ ਸਾਲ ਉਹਨਾਂ ਨੂੰ ਹਿਸਾਬ ਕਿਤਾਬ ਦੇਣਾ ਪੈਂਦਾ ਬੈਂਕ ਵਾਂਗੂ ਹੀ ਆ ਵੀ ਕਿੰਨਾ ਪਾਣੀ ਥੱਲੇ ਪਿਆ ਤੇ ਕਿੰਨਾ ਅਸੀਂ ਇਹ 'ਚ ਹੋਰ ਵਰਤ ਲਿਆ ਹਨਾ, ਕਿੰਨਾ ਮੀਂਹ ਪਿਆ। ਜਿੰਨਾ ਵੀ ਘਾਟਾ ਪਿਆ ਉਹ ਉਹਨਾਂ ਨੂੰ ਸਟੇਟ ਵਾਟਰ ਰਿਸੋਰਸ ਕੰਟਰੋਲ ਬੋਰਡ ਨੂੰ ਤੇ DWR ਨੂੰ ਰਿਪੋਰਟ ਕਰਨਾ ਪੈਂਦਾ। ਜੇ ਉਹ ਘਟਦਾ ਤਾਂ ਫਿਰ ਉਹਨਾਂ ਤੇ ਫਿਰ ਬਹੁਤ ਸਕਰੂਟਨੀ ਹੋ ਜਾਂਦੀ ਆ। ਉਹੀ ਆ ਵੀ ਤੁਸੀਂ ਜਿਹੜਾ ਗੱਲ ਕਰਦੇ ਆ ਵੀ ਫਿਰ ਉਹ ਪ੍ਰੋਬੇਸ਼ਨ ਅੰਡਰ ਚਲੇ ਜਾਂਦੇ ਨੇ। ਪ੍ਰੋਬੇਸ਼ਨ ਅੰਡਰ ਜਾਣਾ ਬਹੁਤ ਔਖਾ ਕੰਮ ਆ ਕਿਸੇ ਲਈ ਵੀ, ਡਿਸਟ੍ਰਿਕਟ ਲਈ ਵੀ ਤੇ ਗਰੋਅਰਸ ਲਈ, ਕਿਉਂਕਿ ਗਰੋਅਰ ਤੇ ਵੀ ਐਕਸਟਰਾ ਬਰਡਨ ਆ ਜਾਂਦਾ ਫਾਈਨੈਂਸ਼ੀਅਲੀ ਵੀ ਤੇ ਰਿਪੋਰਟਿੰਗ ਦਾ ਵੀ। ਤੇ ਡਿਸਟ੍ਰਿਕਟ ਤੇ ਵੀ ਉਹ ਆਪਦੇ ਸਾਰੇ ਕੰਮ ਛੱਡ ਕੇ ਫਿਰ ਇਸੇ ਪਾਸੇ ਹੋ ਜਾਂਦਾ ਵੀ ਰਿਪੋਰਟਿੰਗ ਕਰੋ, ਪੂਰਾ ਜ਼ੋਰ ਲੱਗਿਆ ਹੁੰਦਾ ਵੀ ਪ੍ਰੋਬੇਸ਼ਨ, ਪਹਿਲਾਂ ਤਾਂ ਪ੍ਰੋਬੇਸ਼ਨ 'ਚ ਨਿਕਲਣ ਦਾ ਜ਼ੋਰ ਲੱਗਿਆ ਹੁੰਦਾ, ਬਾਕੀ ਗੱਲਾਂ ਤਾਂ ਬਾਅਦ 'ਚ ਹੋ ਜਾਂਦੀਆਂ ਫਿਰ ਹਨਾ। ਸੋ ਇਹ ਕਾਫੀ ਜ਼ਿਆਦਾ ਭਾਰ ਵੱਧ ਜਾਂਦਾ। ਸੋ ਬੈਟਰ ਇਹੀ ਆ ਵੀ ਤੁਸੀਂ ਆਪਦੀ ਜਿਹੜੀ ਵਾਟਰ ਪਲੈਨਿੰਗ ਉਹ ਕਰਕੇ ਰੱਖੋ। ਅੱਗੇ ਵੀ ਇਹ ਗੱਲ ਕਰਦੇ ਹੁੰਦੇ ਆ ਤੇ ਜੇ ਤੁਹਾਡੀ ਵਾਟਰ ਪਲੈਨਿੰਗ ਸਹੀ ਆ ਤਾਂ ਫਿਰ ਫਿਊਚਰ ਠੀਕ ਰਹੂਗਾ, ਨਹੀਂ ਸਮੱਸਿਆਵਾਂ ਆਉਣਗੀਆਂ। ਉਹ ਵੈਲ ਰਜਿਸਟ੍ਰੇਸ਼ਨ ਦਾ ਇੱਧਰਲੇ ਪਾਸੇ ਆਪਣੇ ਚੱਲਿਆ ਸੀ ਨਾਰਥ ਕਿੰਗਸ ਦਾ, ਮੈਨੂੰ ਲੱਗਦਾ ਉਹਦਾ ਸਮਾਂ ਲੰਘ ਗਿਆ, ਚੱਲ ਰਿਹਾ ਆ, ਕਰ ਰਹੇ ਲੋਕ ਉਸ ਨੂੰ ਅਪਡੇਟ ਵਗੈਰਾ ਜਾਂ ਕਿੱਦਾਂ ਆ ਜਿਹੜੀ ਰਜਿਸਟ੍ਰੇਸ਼ਨ ਆ? ਵੀ ਵੈਲ ਰਜਿਸਟ੍ਰੇਸ਼ਨ ਦੀ ਡੈਡਲਾਈਨ ਤਾਂ ਲੰਘ ਗਈ ਆ, ਬਟ ਉਹ ਕੱਲਾ ਆਪਾਂ ਇਹਦਾ ਦੀ FID ਆ, ਫੈਜ਼ਨੋ ਇਰੀਗੇਸ਼ਨ ਡਿਸਟ੍ਰਿਕਟ ਲਈ ਸੀਗਾ ਤੇ ਇਹ ਕਰਾ ਰਹੇ ਆ ਆਪਦੇ ਵੈਲ ਦੀ ਕਾਊਂਟ ਬੇਸਿਕਲੀ।
ਨਾਰਥ ਤੇ ਰਾਉਂਡ GSA ਵਾਲੇ ਨਾਰਥ ਕਿੰਗਸ ਵਾਲੇ ਕਰਾ ਰਹੇ ਸੀਗੇ। ਨਾਰਥ ਕਿੰਗਸ GSA ਚ FID ਨਹੀਂ ਹਜੇ ਕਿਹਾ, ਕਿਉਂਕਿ ਹੋਰ ਵੀ ਜਿੰਨੇ ਆਉਂਦੇ ਨੇ ਜਿਵੇਂ CID ਆ ਜਾਂ ਦੂਜੇ ਆ, ਉਹਨਾਂ ਨੇ ਹਜੇ ਮੈਂਡੇਟੋਰੀ ਨਹੀਂ ਕੀਤਾ ਗਾ। ਤੇ ਪਰ ਕਰ ਦੇਣਗੇ, ਸਾਰਿਆਂ ਨੇ ਕਰਨਾ ਹੈ, ਕਿਉਂਕਿ ਜਿਹੜਾ ਵੈਲ ਦਾ ਡੇਟਾ ਉਹ ਕਾਊਂਟੀ ਕੋ ਐਕੂਰੇਟ ਨਹੀਂ ਹੈਗਾ। ਤੇ ਜਦੋਂ ਕਾਊਂਟੀ ਵਾਲੇ ਵੈਲ ਡੇਟੇ ਤੇ ਜਾਂਦੇ ਆ ਤਾਂ ਉਹ ਕਾਫੀ ਜ਼ਿਆਦਾ ਹੁੰਦਾ, ਪੂਰੇ ਸਕੈਡਰ ਹੁੰਦਾ, ਉਹ 'ਚ ਬੜੀ ਵਧੀਆ ਇਨਫੋਰਮੇਸ਼ਨ ਨਹੀਂ ਮਿਲਦੀ। ਤੇ ਇਹਨਾਂ ਨੇ ਕੀ ਐਕਸ਼ਨ ਲੈਣੇ ਆ ਸਿਗਮਾ ਦੇ ਹਿਸਾਬ ਨਾਲ, ਸੋ ਇਹਨਾਂ ਨੂੰ ਐਕੂਰੇਟ ਡੇਟਾ ਚਾਹੀਦਾ ਹੁੰਦਾ, ਉਹਦੇ ਲਈ ਫਿਰ ਉਹਨਾਂ ਨੇ ਰਜਿਸਟ੍ਰੇਸ਼ਨਸ ਕਰਵਾਈ ਜਾਂਦੇ ਹਨ। ਤੇ ਜੇ ਹੁਣ ਆਪਾਂ ਦੂਜੇ ਡਿਸਟ੍ਰਿਕਟਸ ਦੀ ਵੀ ਗੱਲ ਕਰੀਏ, ਉਹਨਾਂ ਨੇ ਵੀ ਇਵੇਂ ਹੀ ਕਰਨਾ, ਕੋਈ ਅੱਗੇ ਆ ਕੋਈ ਪਿੱਛੇ ਆ। FID ਥੋੜਾ ਜਿਹਾ ਜਿਹੜਾ ਨਾਰਥ ਕਿੰਗਸ ਦੇ ਵਿੱਚ ਸਭ ਤੋਂ ਜਿਹੜਾ ਉਹ ਕਹਿੰਦਾ ਵੀ ਬੈਸਟ ਸਟਰਕਚਰਡ ਆ ਡਿਸਟ੍ਰਿਕਟ, ਤੇ ਉਹ ਮਤਲਬ ਦੂਜਿਆਂ ਨਾਲੋਂ ਅੱਗੇ ਆ ਇਹ ਐਕਸ਼ਨਸ ਲੈਣ ਲਈ, ਬਸ ਇਹ ਆਪਾਂ ਕਹਿ ਦਈਏ, ਤੇ ਉਹਨਾਂ ਲਈ ਵਧੀਆ ਗੱਲ ਆ ਇਹ। ਪਰ ਬਾਕੀ ਵੀ ਇਹੀ ਕਰਨਗੇ sooner or later। ਸੋ ਉਹਨਾਂ ਨੇ ਹਰ ਇੱਕ ਪਾਸੇ ਜਿਹੜਾ ਆ ਉਹ ਕਾਊਂਟ ਕਰਨਾ ਆ, ਫਲੋ ਮੀਟਰ ਇਹ ਉਹ ਸਾਰਾ ਕੁਝ ਚੱਲ ਰਿਹਾ। ਸੋ ਇਹ ਸਿਗਮਾ ਦੀ ਇੰਪਲੀਮੈਂਟੇਸ਼ਨ ਦੇ ਵੱਖ-ਵੱਖ ਪੜਾਅ ਨੇ ਜਿਹੜੇ ਆਪਾਂ ਨੂੰ ਇਸ ਟਾਈਮ ਸਾਹਮਣੇ ਪਤਾ ਲੱਗ ਰਹੇ ਆ। ਹਾਂਜੀ, ਆਪਾਂ ਦੂਜੇ ਪੜਾਅ 'ਚ ਆ ਇੰਪਲੀਮੈਂਟੇਸ਼ਨ ਦੇ, 2029 'ਚ ਖਤਮ ਹੋ ਜਾਣਾ ਦੂਜਾ ਪੜਾਅ, ਤੇ ਜਦੋਂ ਦੂਜੇ ਤੋਂ ਤੀਜੇ 'ਚ ਹੋਊਗਾ ਤੇ ਫਿਰ ਉੱਥੇ ਕਾਫੀ ਜ਼ਿਆਦਾ ਇੰਪੈਕਟ ਆਪਾਂ ਨੂੰ ਦੇਖਣ ਮਿਲਣਗੇ। ਇਹਦੇ ਤੇ ਆਪਾਂ ਡਿਟੇਲ 'ਚ ਗੱਲ ਵੀ ਕੀਤੀ ਸੀਗੀ 2 ਪ੍ਰੋਗਰਾਮ ਪਹਿਲਾਂ, ਤੇ ਜਦੋਂ ਆਪਾਂ ਕਹਿੰਦੇ ਸੀ 2029 ਬਹੁਤ ਕ੍ਰਿਟੀਕਲ ਈਅਰ, ਉਹ ਇਸੇ ਕਰਕੇ ਹੀ ਆ ਵੀ ਉਦੋਂ ਦੂਜੇ ਤੋਂ ਤੀਜੇ ਪੜਾਅ 'ਚ ਦਾਖਲ ਹੋਵਾਂਗੇ ਆਪਾਂ ਇੰਪਲੀਮੈਂਟੇਸ਼ਨ। ਜੀ ਜੀ। ਅਰਸ਼ਦੀਪ ਸਿੰਘ, ਬਹੁਤ-ਬਹੁਤ ਧੰਨਵਾਦ ਅੱਜ ਦੇ ਪ੍ਰੋਗਰਾਮ ਦੇ ਲਈ, ਗੱਲਬਾਤ ਕਰਨ ਦੇ ਲਈ, ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਕਰਨ ਦੇ ਲਈ। ਸੋ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਤੇ ਮਿਲਦੇ ਹਾਂ ਫਿਰ ਆਪਾਂ ਅਗਲੀ ਵਾਰੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਰਾਜਕਨ, ਤੇ ਨਾਲੇ ਹੋ ਸਕਦਾ ਵੀ ਇਹ ਹੁਣ ਅਗਲੇ ਸਾਲ 'ਚ ਹੀ ਮੁਲਾਕਾਤ ਹੋਵੇ ਸਰੋਤਿਆਂ ਨਾਲ, ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਵੀ ਵਧਾਈਆਂ ਦੇ ਚੱਲੀਏ। ਨਹੀਂ, ਤੁਹਾਨੂੰ ਆਪਾਂ ਪਹਿਲਾਂ ਲੈ ਆਵਾਂਗੇ, ਕੋਈ ਗੱਲ ਤੇ ਪੁਰਾਣੇ ਦਾ ਵੀ ਵਧੀਆ ਹੀ ਹੋਵੇ ਸਾਰਿਆਂ ਦਾ, ਹਨਾ। ਤੇ ਹਾਂ ਆਪਾਂ ਬਾਕੀ ਦੇਖਦੇ ਹਾਂ ਜਿਵੇਂ ਵੀ ਗੁਰੂ ਮਹਾਰਾਜ ਨੇ ਕਿਹਾ। ਜੀ, ਬਿਲਕੁਲ। ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।